ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 4 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-03। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤਿਓ, ਅੱਜ ਇੱਕ ਵਿਸ਼ੇਸ਼ ਨਿਊਜ਼ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕਿਸ ਤਰ੍ਹਾਂ ਰਸ਼ੀਆ ਵਾਲਿਆਂ ਨੇ ਇੱਕ ਸੀਕ੍ਰੇਟ ਟ੍ਰੇਡ ਚੈਨਲ ਇੰਡੀਆ ਦੇ ਨਾਲ ਸੈਟਅਪ ਕੀਤਾ ਜਦੋਂ ਸਾਰੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ। ਉਹ ਆਪਾਂ ਥੋੜ੍ਹੇ ਟਾਈਮ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਿਸ ਤਰ੍ਹਾਂ ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਉਹਨਾਂ ਦਾ ਜਿਹੜਾ ਪਾਜ ਉਘੇੜਿਆ ਹੈਗਾ। ਇਹ ਉਹੀ ਫਾਈਨੈਂਸ਼ੀਅਲ ਟਾਈਮ ਆ ਜਿਨ੍ਹਾਂ ਨੇ ਭਾਈ ਨਿੱਜਰ ਤੇ ਗੁਰਬਤਵੰਤ ਸਿੰਘ ਪੰਨੂ ਹੁਣਾਂ ਦਾ ਕੇਸ ਦੇ ਸੰਬੰਧ ਦੇ ਵਿੱਚ ਇੰਡੀਆ ਦੀਆਂ ਜਿਹੜੀਆਂ ਬੱਖੀਆਂ ਉਧੇੜੀਆਂ ਸੀਗੀਆਂ। ਸੋ ਰਸ਼ੀਆ ਦੇ ਨਾਲ ਖਬਰਾਂ ਬਹੁਤ ਸੰਬੰਧਿਤ ਹੈਗੀਆਂ। ਅੱਜ ਦੀ ਸਭ ਤੋਂ ਮੇਨ ਖਬਰ ਰਸ਼ੀਆ ਦੇ ਨਾਲ ਇਹ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਹੁਤ ਛੇਤੀ ਅਨਾਊਂਸ ਕਰਨ ਜਾ ਰਹੇ ਆ ਵੀ ਰਸ਼ੀਆ ਇੰਟਰਫੀਅਰ ਕਰ ਰਿਹਾ ਹੈਗਾ ਆ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਸਵੇਰੇ ਕਿਹਾ ਆ ਵੀ ਉਹਨਾਂ ਨੇ ਅਕਿਊਜ਼ ਕੀਤਾ ਰਸ਼ੀਆ ਨੂੰ ਵੀ ਕੋਸ਼ਿਸ਼ਾਂ ਜਾਰੀ ਆ ਕ੍ਰਿਮੀਨਲ ਰਨ ਮੀਡੀਆ, ਜਿਹੜਾ ਰਸ਼ੀਆ ਦਾ ਮੀਡੀਆ ਹੈਗਾ, ਤੇ ਆਨਲਾਈਨ ਪਲੇਟਫਾਰਮਸ ਜਿਹਦੇ ਵਿੱਚ US ਵੋਟਰਸ ਨੂੰ ਡਿਸਇਨਫੋਰਮੇਸ਼ਨ ਦੇ ਸੰਬੰਧ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਸ਼ੀਆ ਵੱਲੋਂ ਫੈਲਾਈਆਂ ਜਾ ਰਹੀਆਂ ਆ ਤਾਂ ਕਿ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹਦੇ ਉੱਤੇ ਜਿਹੜਾ ਅਸਰ ਪਾਇਆ ਜਾ ਸਕੇ। ਇਹ ਪਿਛਲੇ ਵਾਰੀ ਵੀ ਜਦੋਂ ਇਲੈਕਸ਼ਨਾਂ ਹੋਈਆਂ ਉਦੋਂ ਵੀ ਬਹੁਤ ਰੌਲਾ ਪਿਆ ਸੀ, ਪਰ ਕਿਉਂਕਿ ਇਸ ਟਾਈਮ ਯੂਕਰੇਨ ਤਾਂ ਰਸ਼ੀਆ ਦੇ ਵਿਚਾਲੇ ਜੰਗ ਲੱਗੀ ਹੋਈ ਹੈਗੀ ਆ। ਦੁਨੀਆ ਦੇ ਮੈਜੋਰਿਟੀ ਦੇ ਮੁਲਕ 90% ਯੂਕਰੇਨ ਦੇ ਹੱਕ ਦੇ ਵਿੱਚ ਹੈਗੇ ਆ। ਅਮਰੀਕਾ ਪੂਰਾ ਸਾਥ ਦੇ ਰਿਹਾ ਆ ਤੇ ਰਸ਼ੀਆ ਜਿਹੜਾ ਆ ਉਹ ਹੁਣ ਅਮਰੀਕਾ ਦੇ ਵਿੱਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਮੀਟਿੰਗ ਕਰਨ ਜਾ ਰਹੇ ਆ ਜਸਟਿਸ ਡਿਪਾਰਟਮੈਂਟ ਦੀ ਉਹਦੇ ਸੰਬੰਧ ਦੇ ਵਿੱਚ ਇਲੈਕਸ਼ਨ ਥ੍ਰੈਟ ਟਾਸਕ ਫੋਰਸ ਜਿਹੜੀ ਬਣਾਈ ਹੋਈ ਹੈਗੀ ਆ ਤੇ ਇਹਦੇ ਵਿੱਚ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਉਹ ਵੀ ਪਹੁੰਚਣਗੇ। ਤੇ ਰਸ਼ੀਅਨ ਕੰਪਨੀ ਕਹਿੰਦੇ ਵੀ US ਆਫੀਸ਼ੀਅਲਸ ਐਕਸਪੈਕਟ ਕਰ ਰਿਹਾ ਉਹਦਾ ਨਾਮ ਵੀ ਅਨਾਊਂਸ ਕਰਨਗੇ। ਕਿਹੜੀ ਜਿਹੜੀ ਕੰਪਨੀ ਹੈਗੀ ਸੋਸ਼ਲ ਡਿਜ਼ਾਈਨ ਏਜੰਸੀ ਕਰਕੇ ਇਹ ਜਿਹਦੇ ਤੇ ਆਲਰੇਡੀ ਸੈਂਕਸ਼ਨਸ ਲੱਗੀਆਂ ਹੋਈਆਂ ਆ। ਉਹ ਫੇਕ ਨਿਊਜ਼ ਸਾਈਟਸ ਯੂਰਪ ਦੇ ਵਿੱਚ ਆਲਰੇਡੀ ਰਨ ਕਰ ਰਹੇ ਹੈਗੇ ਆ। ਪਹਿਲਾਂ ਇਹਨਾਂ ਨੂੰ ਰਸ਼ੀਆ ਟੂਡੇ ਕਰਕੇ ਜਾਣਿਆ ਜਾਂਦਾ ਸੀ ਤੇ ਹੁਣ ਇਹਦਾ ਨਾਮ ਜਿਹੜਾ ਡਿਫਰੈਂਟ ਹੈਗਾ। ਬਿਲਕੁਲ, RT ਕਾਫੀ ਮਸ਼ਹੂਰ ਉੱਥੇ ਦਾ ਜਿਹੜਾ ਚੈਨਲ ਆ ਰਸ਼ੀਆ ਟੂਡੇ, ਜਿੱਦਾਂ ਤੁਸੀਂ ਦੱਸਿਆ। ਤੇ ਇਹ ਅੱਜ ਦਾ ਨਹੀਂ, ਇਹ ਹਰਜੋਤ ਸਿੰਘ ਜੀ ਯਾਦ ਹੋਣਾ ਕੈਂਬਰਿਜ ਐਨਾਲਿਟਿਕਾ ਵਾਲਾ ਜਿਹੜਾ ਮਾਮਲਾ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਨਲਾਈਨ ਜਿਹੜੇ ਕੱਲੇ ਵੋਟਰਸ ਦੇ ਉੱਤੇ ਜਾਂ ਵਿਸ਼ੇਸ਼ ਇਸ਼ੂਜ਼ ਵਾਲੇ ਵੋਟਰ ਨੂੰ ਉਹਦੇ ਨਾਲ ਸੰਬੰਧਿਤ ਐਡਸ ਜਾਂ ਇਦਾਂ ਦਾ ਜਿਹੜਾ ਉਹ ਪ੍ਰਚਾਰ ਉਹਨਾਂ ਦੇ ਤੱਕ ਇਨਫੋਰਮੇਸ਼ਨ ਪਹੁੰਚਾਈ ਗਈ ਤਾਂ ਜੋ ਉਹ ਆਪਣੀ ਵੋਟ ਇੱਕ ਪਾਸੇ ਵੱਲ ਨੂੰ ਸਪੈਸੀਫਿਕ ਤੌਰ ਵੱਲ ਨੂੰ ਜਿਹੜੀ ਉਹ ਪਾਉਣ। ਜਿਹੜੀ ਮਾਈਕਰੋਸਾਫਟ ਨੇ ਰੀਸੈਂਟਲੀ ਅਮਰੀਕਾ ਨੂੰ ਦੱਸਿਆ ਸੀਗਾ ਵੀ ਈਰਾਨ ਬਹੁਤ ਤੇਜ਼ ਹੋਇਆ ਆ, ਉਹ ਵੀ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕਰ ਸਕਦਾ ਆ।
ਬੀਤੇ ਦਿਨਾਂ ਦੇ ਵਿੱਚ ਇੱਕ ਚਾਈਨਾ ਦੇ ਹੈਕਿੰਗ ਗਰੁੱਪ ਨੇ ਜਿਹੜੀਆਂ ਕਈ ਕੰਪਨੀਜ਼ ਨੂੰ ਹੈਕ ਕੀਤਾ ਸੀਗਾ। ਇਸ ਤੋਂ ਇਲਾਵਾ ਨਾਰਥ ਕੋਰੀਆ ਵਾਲੇ ਵੀ ਇਸ ਦੇ ਵਿੱਚ ਲੱਗੇ ਰਹਿੰਦੇ ਆ। ਸੋ ਬੇਸਿਕਲੀ ਚੌਂਸਫੇਰੇ ਜਿਹੜੇ ਕਾਮਰੇਡ ਬੈਠੇ ਆ, ਉਹਨਾਂ ਨੇ ਇਸ ਟਾਈਮ ਅਮਰੀਕਾ ਦੀਆਂ ਇਲੈਕਸ਼ਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਰ ਪਾਉਣ ਦੇ ਲਈ ਜਿਹੜਾ ਕਹਿ ਲਓ ਵੀ ਕਮਰ ਕੱਸੇ ਹੋਏ ਆ। ਤੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਹੁਣ ਸਿੱਧੇ ਤੌਰ ਦੇ ਉੱਤੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਨਫਲੂਐਂਸ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਜਿਹੜਾ ਉਹ ਪੇਸ਼ ਕਰਨ ਜਾ ਰਹੇ ਆ। ਲੋਕ ਇਸ ਨੂੰ ਕਿੱਦਾਂ ਲੈਣਗੇ ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਨੂੰ ਜਿਹੜਾ ਰਸ਼ੀਅਨ ਹੋਕਸ ਦੇ ਨਾਲ ਜਿੱਦਾਂ ਉਹ ਸ਼ਬਦ ਵਰਤਦੇ ਆ ਵੀ ਅਸੀਂ ਉਹਦੇ ਨਾਲ ਮਿਲ ਕੇ ਜਿਹੜਾ ਉਹ ਕੀਤਾ ਆ, ਉਹ ਚੀਜ਼ ਜਿਹੜੀ ਉਹਨਾਂ ਦੇ ਉੱਤੇ ਦੋਸ਼ ਲੱਗਦੇ ਉਸ ਨੂੰ ਜਿਹੜਾ ਉਹ ਸ਼ੁਰੂ ਤੋਂ ਨਕਾਰਦੇ ਰਹੇ ਹੈਗੇ ਆ। ਸੋ ਪਰ ਇਹ ਅੱਜ ਦੇ ਯੁੱਗ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਹਰਜੋਤ ਸਿੰਘ ਜੀ, ਖਾਸ ਕਰਕੇ ਜਦੋਂ ਡਿਜੀਟਲ ਜ਼ਮਾਨਾ ਆ, ਆਨਲਾਈਨ ਜ਼ਮਾਨਾ ਆ, ਤੇ ਵਾਕਿਆ ਹੀ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਆ ਉਹਨਾਂ ਵਿੱਚ ਉਸ ਨੂੰ ਜਾਣਨ ਦੇ ਲਈ ਬੜਾ ਔਖਾ ਹੁੰਦਾ ਆ। ਕੈਲੀਫੋਰਨੀਆ ਨੇ ਕੱਲ ਇੱਕ ਮਤਾ ਪਾਸ ਕੀਤਾ ਆ, ਲਾਅ ਪਾਸ ਕੀਤਾ ਆ, ਜਿਸ ਦੇ ਵਿੱਚ ਡੀਪ ਫੇਕ ਇਲੈਕਸ਼ਨ ਡੀਪ ਫੇਕਸ ਨੂੰ ਉਸ ਦੇ ਵਿੱਚ ਬੈਨ ਕੀਤਾ ਜਾਊਗਾ। ਇਸ ਵਾਰ AI ਦੀ ਵਰਤੋਂ ਕਰਦੇ ਹੋਏ ਬਹੁਤ ਕੁਝ ਜਿਹੜਾ ਹੋਣਾ ਅਖੀਰਲੇ 60 ਦਿਨਾਂ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਖੇਡਾਂ ਆ ਉਹ ਖੇਡੀਆਂ ਜਾਣਗੀਆਂ। US ਅਧਿਕਾਰੀ ਇਹ ਵੀ ਦੱਸਦੇ ਆ ਵੀ ਕਿ ਅਸੀਂ ਜਿਹੜੇ ਚੀਨ ਦੇ ਉੱਤੇ ਜਿਹੜੇ ਉਹਨਾਂ ਦੇ ਸਾਥੀ ਕਾਮਰੇਡ ਆ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਕੈੜੀ ਅੱਖ ਰੱਖੀ ਬੈਠੇ ਆ। ਤੇ ਪ੍ਰਾਈਵੇਟ ਐਕਸਪਰਟਸ ਮੰਨਦੇ ਆ ਵੀ ਕਹਿੰਦੇ ਵੀ ਜਿਹੜੇ ਆਨਲਾਈਨ ਅਕਾਊਂਟਸ ਉਹਨਾਂ ਦੇ ਬਹੁਤ ਜ਼ਿਆਦਾ ਆ ਉਹ US ਵੋਟਰਸ ਨੂੰ ਟਾਰਗੇਟ ਇੱਕ ਵਾਰੀ ਫੇਰ ਕਰ ਸਕਦੇ ਆ। ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਆਖਿਆ ਸੀਗਾ ਵੀ ਚਾਈਨਾ ਇਹ ਜਿਹੜੀਆਂ 2024 ਦੀਆਂ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਨਹੀਂ ਕਰੂਗਾ ਜਦੋਂ ਨਵੰਬਰ ਮਹੀਨੇ 'ਚ ਅਖੀਰਲੀ ਵਾਰ ਮਿਲੇ ਸੀਗੇ। ਪਰ ਆਪਾਂ ਕੱਲ ਹੀ ਜਿਹੜੀ ਚਾਈਨਾ ਦੀ ਇੱਕ ਰਿਪੋਰਟ ਵਿਸ਼ੇਸ਼ ਤੌਰ ਦੇ ਉੱਤੇ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਗਾਤਾਰ ਜਿਹੜੀ ਆ ਉਹ ਕਰ ਰਿਹਾ ਹੈਗਾ ਆ। ਉੱਥੇ ਲੋਕਾਂ ਨੂੰ ਇੱਥੇ ਆ ਕੇ ਲੋਕਾਂ ਨੂੰ ਕੁੱਟਮਾਰ ਵੀ ਜਿਹੜੀ ਉਹਨਾਂ ਦੇ ਨਾਲ ਕਰ ਰਹੀ ਆ। ਸੋ ਐਸਟੀਮੇਟ ਕੀਤਾ ਜਾ ਰਿਹਾ ਆ ਵੀ ਜਿਹੜੇ ਰਜਿਸਟਰਡ ਵੋਟਰ ਦਾ 97% ਉਹ ਇਸ ਵਾਰ ਜਿਹੜੇ ਜੁਰਿਸਡਿਕਸ਼ਨ ਦੇ ਵਿੱਚ ਜਿਹੜੀ ਹੁੰਦੀ ਆ ਵੈਰੀਫਾਈਡ ਪੇਪਰ ਰੈਕਡ ਦੇ ਨਾਲ ਜਿਹੜੀ ਆਪਣੀ ਵੋਟ ਆ ਉਹ ਕਾਸਟ ਕਰਨਗੇ। ਸਾਈਬਰ ਸਿਕਿਉਰਿਟੀ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਨੇ ਜਿਹੜਾ ਉਹ ਦੱਸਿਆ ਆ ਹਰ ਵਾਰ ਦੀ ਤਰ੍ਹਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਹਮੇਸ਼ਾ ਜਿਹੜੀ ਵੋਟ ਰਿਟਰਨਿੰਗ ਆ ਉਹ ਵੱਧ ਹੁੰਦੀ ਆ। ਇਹ ਮੰਨਿਆ ਜਾ ਰਿਹਾ ਇਸ ਵਾਰ ਐਕਸਪਰਟਸ ਦੇ ਦੁਆਰਾ ਵੀ 60 ਤੋਂ 70% ਤੱਕ ਜਿਹੜੀ ਵੋਟਿੰਗ ਜਿਹੜੀ ਉਹ ਰਹਿ ਸਕਦੀ ਆ। ਤੇ ਹਰ ਇੱਕ ਨੂੰ ਜਿਹੜੀ ਇਹ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਪੈਣ। ਪਰ ਬਾਹਰਲੇ ਮੁਲਕਾਂ ਦਾ ਹਮੇਸ਼ਾ ਹੀ ਇਹ ਜ਼ੋਰ ਲੱਗਾ ਰਿਹਾ ਆ ਬਈ ਅਮਰੀਕਾ ਨੂੰ ਕਿਸ ਤਰੀਕੇ ਦੇ ਨਾਲ ਕਮਜ਼ੋਰ ਜਿਹੜਾ ਉਹ ਕੀਤਾ ਜਾਵੇ। ਤੇ ਬਾਈਡਨ ਹੋਣਾ ਦੀ ਇਹ ਜਿਹੜੀ ਗੱਲ ਬਿਲਕੁਲ 2 ਮਹੀਨੇ ਪਹਿਲਾਂ ਜਿਹੜੀ ਇਹ ਆਉਣੀ ਆ, ਇਸ ਨੂੰ ਕਿੱਦਾਂ ਦੇਖਿਆ ਜਾਊਗਾ, ਟਰੰਪ ਹੁਣੀ ਇਸ ਨੂੰ ਕਿੱਦਾਂ ਲੈਂਦੇ ਆ, ਵਿਰੋਧੀ ਧਿਰ ਵਾਲੇ ਕਿੱਦਾਂ ਜਿਹੜਾ ਇਸ ਚੀਜ਼ ਦੇ ਉੱਤੇ ਰਿਐਕਟ ਕਰਨਗੇ, ਇਹ ਵੀ ਵੇਖਣ ਵਾਲੀ ਗੱਲ ਰਹੇਗੀ। 97% ਰਜਿਸਟਰਡ ਵੋਟਰ ਜਿਹੜੇ ਆ USA ਦੇ ਵਿੱਚ ਜਿਹੜੀਆਂ 2024 ਦੀਆਂ ਇਲੈਕਸ਼ਨਸ ਹੋਣੀਆਂ ਆ ਉਹ ਆਪਣਾ ਵੈਲਟ ਪਾਣਗੇ, ਪੇਪਰ ਵੈਲਟ ਹੋਊਗਾ। ਸੋ ਵੈਰੀਫਾਈਡ ਪੇਪਰ। ਸੋ ਇਹਦੇ ਵਿੱਚ ਟਰਾਂਸਪੇਰੈਂਸੀ ਬਹੁਤ ਆ। ਜੈਨ ਈਸਟਰਲੀ ਡਾਇਰੈਕਟਰ ਆਫ US ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ ਕਹਿੰਦੇ ਵੀ ਇਲੈਕਸ਼ਨ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਸਿਕਿਉਰ ਹੈਗਾ ਆ। ਸਰੋਤਿਆਂ ਨੂੰ ਬੇਨਤੀ ਕਰਦੇ ਆ ਥੋੜੀ ਜਿਹੀ ਆਵਾਜ਼ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ ਰਾਜਕੰਨ ਹੋਣਾ ਦੇ, ਕਿਉਂਕਿ ਸਾਡਾ ਜਿਹੜਾ ਸਟੂਡੀਓ ਦੇ ਵਿੱਚ ਉੱਥੇ ਇੰਟਰਨੈਟ ਹੈ ਨਹੀਂ ਤੇ ਉਹ ਆਪਣੇ ਘਰ ਦੇ ਬਾਹਰੋਂ ਜਿਹੜੀ ਆ ਉਹ ਪ੍ਰੋਗਰਾਮ ਕਰ ਰਹੇ ਹੈਗੇ ਆ। ਤੇ ਅਗਲੀ ਖਬਰ ਵੱਲ ਚੱਲੀਏ ਤੇ ਜੀ ਬਿਲਕੁਲ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਨਿਊਜ਼ ਉਸ ਦੇ ਵੱਲ ਜੇ ਆਪਾਂ ਵੱਧਦੇ ਜਾਂਦੇ ਆ ਤਾਂ ਜਿਹੜੀ ਆਪਣੀ ਅੱਜ ਦੀ ਅਹਿਮ ਖਬਰ ਆ ਜਿਹੜੀ ਫਾਈਨੈਂਸ਼ੀਅਲ ਟਾਈਮ ਨੇ ਅੱਜ ਇਸ ਮੌਕੇ ਜੋ ਪਰਦਾਫਾਸ਼ ਕੀਤਾ ਆ, ਜੋ ਇਸ ਟਾਈਮ ਦੱਸਿਆ ਆ ਵੀ ਕੀ ਕੁਛ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ, ਉਹਦੇ ਬਾਰੇ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਫਾਈਨੈਂਸ਼ੀਅਲ ਟਾਈਮ ਨੇ ਅੱਜ ਜਿਹੜੇ ਖੁਲਾਸੇ ਕੀਤੇ ਆ, ਕਹਿੰਦੇ ਵੀ ਰੂਸ ਤੇ ਭਾਰਤ ਨੇ ਆਪਸ ਦੇ ਵਿੱਚ ਜਿਹੜੀਆਂ ਸੈਂਸਿਟਿਵ ਗੁੱਡਸ ਆ ਉਹਨਾਂ ਨੂੰ ਅਕਵਾਇਰ ਕਰਨ ਦੇ ਲਈ ਇੱਕ ਗੁਪਤ ਰਾਹ ਜਿਹੜਾ ਆ ਉਹ ਬਣਾ ਕੇ ਰੱਖਿਆ ਹੋਇਆ ਸੀ। ਇੱਕ ਪਾਸੇ ਰੂਸ ਦੇ ਉੱਤੇ ਤੇ ਦੁਨੀਆ ਭਰ ਦੇ ਉੱਤੇ ਜਿਹੜੀਆਂ ਪਾਬੰਦੀਆਂ ਸੀਗੀਆਂ ਵੀ ਰੂਸ ਦੇ ਨਾਲ ਤੁਸੀਂ ਸਿੱਧੇ ਤੌਰ ਦੇ ਉੱਤੇ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ। ਪਰ ਫਿਰ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਇੰਡੀਆ ਵਾਲਿਆਂ ਨੇ ਰੂਸ ਦੇ ਨਾਲ ਇਹ ਜਿਹੜਾ ਟ੍ਰੇਡ ਆ ਉਹ ਕਰਦੇ ਰਹੇ ਹੈਗੇ ਆ।
ਰਸ਼ੀਅਨ ਸਟੇਟ ਕੋਰਸਪੋਂਡੈਂਟਸ ਜਿਹੜੀ ਆ ਫਾਈਨੈਂਸ਼ੀਅਲ ਟਾਈਮ ਨੇ ਜਿਹੜੀ ਦੇਖੀ ਆ ਆਪਣੀ ਅੱਖੀਂ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਆ। ਜੌਨ ਰੀਡ, ਮੈਕਸ ਸੈਡਨ, ਕ੍ਰਿਸ ਕੁੱਕ ਅਤੇ ਜੌਨ ਪੌਲ, ਉਹਨਾਂ ਦੇ ਦੁਆਰਾ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਉਹ ਪੇਸ਼ ਕੀਤੀ ਆ। ਮਾਸਕੋ ਦੀ ਜਿਹੜੀ ਇੰਡਸਟਰੀ ਤੇ ਟ੍ਰੇਡ ਮਿਨਿਸਟਰੀ ਆ, ਜੋ ਕਿ ਉੱਥੋਂ ਦੀ ਡਿਫੈਂਸ ਪ੍ਰੋਡਕਸ਼ਨ ਨੂੰ ਦੇਖਦੀ ਆ, ਉਹ ਸਪੋਰਟ ਕਰਦੀ ਆ ਵਲਾਦੀਮਿਰ ਪੁਤਿਨ ਦੀ ਪੂਰੀ ਤਰ੍ਹਾਂ ਜਿਹੜੀ ਯੂਕਰੇਨ ਦੇ ਉੱਤੇ ਹਮਲਾ ਕੀਤਾ ਆ ਉਸ ਨੂੰ ਲੈ ਕੇ। ਕਹਿੰਦੇ ਵੀ ਕੌਨਫੀਡੈਂਸ਼ੀਅਲ ਪਲਾਨ ਅਕਤੂਬਰ 2022 ਦੇ ਵਿੱਚ ਬਣ ਚੁੱਕੇ ਸੀ, ਜਿਹਦੇ ਵਿੱਚ 82 ਬਿਲੀਅਨ ਰੁਪਈਏ ਯਾਨੀ ਕਿ $1 ਬਿਲੀਅਨ ਉਸ ਟਾਈਮ ਦੇ ਉੱਤੇ ਜਿਹੜੇ ਉਹ ਖਰਚੇ ਗਏ, ਜਿਹੜੇ ਕ੍ਰਿਟੀਕਲ ਇਲੈਕਟ੍ਰੋਨਿਕਸ ਆ ਲੁਕਵੇਂ ਚੈਨਲਾਂ ਦੇ ਥਰੂ ਵੈਸਟਰਨ ਗਵਰਨਮੈਂਟਸ ਦੀਆਂ ਅੱਖਾਂ ਤੋਂ ਬਚਾ ਕੇ, ਉਹਨਾਂ ਦੇ ਕਹਿ ਲਓ ਵੀ ਅੱਖਾਂ ਤੋਂ ਓਹਲੇ ਕਰਕੇ ਜਿਹੜੇ ਉਹਨਾਂ ਨੇ ਉੱਥੇ ਵਰਤੇ ਆ, ਉਹਨਾਂ ਨੇ ਉਹ ਜਿਹੜੇ ਸਪੈਂਡ ਕੀਤੇ ਆ। ਸੋ ਹਰਜੋਤ ਸਿੰਘ ਜੀ, ਇਹ ਬਹੁਤ ਵੱਡਾ ਜਿਹੜਾ ਖੁਲਾਸਾ ਇਸ ਟਾਈਮ ਸਾਹਮਣੇ ਆਇਆ ਆ ਵੀ ਪਾਬੰਦੀਆਂ ਦੇ ਬਾਵਜੂਦ ਵੀ ਭਾਰਤ ਰੂਸ ਦੇ ਨਾਲ ਇੱਕਮਿਕ ਹੋ ਕੇ ਜਿਹੜਾ ਉਹ ਚੱਲਦਾ ਰਿਹਾ ਆ। ਪਹਿਲਾਂ ਹੀ ਭਾਰਤ ਤੋਂ ਜਿਹੜੇ ਵੈਸਟਰਨ ਮੁਲਕ ਅਮਰੀਕਾ ਵਾਲੇ ਜਿਹੜੇ ਆ ਉਹ ਔਖੇ ਆ, ਕਿਉਂਕਿ ਤੇਲ ਉਹ ਲਗਾਤਾਰ ਜਿਹੜੇ ਉੱਥੋਂ ਲੈਂਦੇ ਰਹੇ ਆ। ਪਰ ਇਹ ਹੁਣ ਪਤਾ ਲੱਗ ਰਿਹਾ ਵੀ ਇਹਨਾਂ ਨੇ ਉਸ ਲੜਾਈ ਦੇ ਵਿੱਚ ਮਦਦ ਕਰਨ ਦੇ ਲਈ ਯੂਕਰੇਨ ਦੇ ਉਲਟ ਜੋ ਰੂਸ ਨੇ ਛੇੜੀ ਹੋਈ ਆ, ਉਹਦੇ ਲਈ ਇਲੈਕਟ੍ਰੋਨਿਕ ਸਮਾਨ ਹੋ ਸਕਦਾ ਵੀ ਉਹ ਮਿਜ਼ਾਈਲਾਂ 'ਚ ਵਰਤਿਆ ਜਾਂਦਾ ਹੋਵੇ, ਹੋ ਸਕਦਾ ਵੀ ਉਹ ਡਰੋਨਸ ਦੇ ਵਿੱਚ ਵਰਤਿਆ ਜਾਂਦਾ ਹੋਵੇ, ਹੋ ਸਕਦਾ ਵੀ ਮਿਲਟਰੀ ਐਪਲੀਕੇਸ਼ਨਸ ਦੇ ਲਈ ਵਰਤਿਆ ਜਾਂਦਾ ਹੋਵੇ ਜਾਂ ਸਿਵਿਲੀਅਨ ਦੇ ਲਈ, ਉਹ ਉਹਨਾਂ ਨੂੰ ਦਿੰਦੇ ਰਹੇ ਹੈਗੇ ਆ। ਜੀ ਬਿਲਕੁਲ, $1 ਬਿਲੀਅਨ ਐਵਰੀ ਮੰਥ ਜਿਹੜਾ ਆ ਰਸ਼ੀਆ ਸਪੈਂਡ ਕਰਦਾ ਰਿਹਾ। ਰਸ਼ੀਆ ਵਾਲੇ ਬਹੁਤ ਸਾਰੀਆਂ ਇਲੈਕਟ੍ਰੋਨਿਕ ਕੰਪਨੀਆਂ ਜਿਹੜੀਆਂ ਇੰਡੀਆ 'ਚ, ਉਹਨਾਂ ਦੇ ਵਿੱਚ ਇਨਵੈਸਟ ਕਰਦੇ ਰਹੇ ਹੈਗੇ ਆ। ਕਹਿੰਦੇ ਵੀ $1 ਬਿਲੀਅਨ ਵਰਥ ਆਫ ਰੁਪੀਜ਼ ਪਰ ਮੰਥ ਇਸ ਕੋਵਰਟ ਜਿਹੜਾ ਆਪਰੇਸ਼ਨ ਕੀ ਆ ਵੀ ਉਹ ਇਲੈਕਟ੍ਰੋਨਿਕ ਪਾਰਟਸ ਜਿਹੜੇ ਮਿਜ਼ਾਈਲ 'ਚ ਜਾਂ ਹੋਰ ਮਿਲਟਰੀ ਦੇ ਵਿੱਚ ਯੂਜ਼ ਹੋਣੇ ਸੀ, ਉਹਨਾਂ ਦੇ ਲਈ ਉਹ ਪਾਰਟ ਇੰਡੀਆ ਤੋਂ ਖਰੀਦਦੇ ਰਹੇ ਤੇ ਇੰਡੀਆ ਵਾਲੇ ਹੋਰ ਮੁਲਕਾਂ ਤੋਂ ਖਰੀਦਦੇ ਰਹੇ। ਪਰ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕੰਪਨੀਆਂ ਕਹਿ ਰਹੀਆਂ ਨਹੀਂ ਜੀ, ਇਹ ਤਾਂ ਵਾਸ਼ਰ ਡਰਾਇਰ ਜਿਹੜੀਆਂ ਮਸ਼ੀਨਸ ਆ ਉਹਨਾਂ ਦੇ ਪਾਰਟਸ ਹੈਗੇ ਆ, ਇੱਦਾਂ ਦਾ ਹੈਗਾ। ਸੋ ਇੱਕ ਪਾਸੇ ਮੋਦੀ ਸਾਹਿਬ ਅਮਰੀਕਾ 'ਚ ਆ ਕੇ ਸਾਡੇ ਪ੍ਰੈਜ਼ੀਡੈਂਟ ਨੂੰ ਜੱਫੀਆਂ ਪਾਉਂਦੇ ਆ ਵੀ ਅਸੀਂ ਬਹੁਤ ਵਧੀਆ ਫਰੈਂਡ ਹੈਗੇ ਆ, ਫਰੈਂਡਲੀ ਮੁਲਕ ਆ ਸਾਡਾ ਜਿਹੜਾ USA, ਤੇ ਦੂਸਰੇ ਪਾਸੇ ਦੇਖੋ ਵੀ ਇਹਨਾਂ ਦਾ ਜਿਹੜਾ ਜਨਾਜ਼ਾ ਕਿਸ ਹਿਸਾਬ ਦੇ ਨਾਲ ਨਿਕਲਿਆ ਆ। ਪਈ ਜਦੋਂ ਸਾਰੀ ਦੁਨੀਆ ਰਸ਼ੀਆ ਦੇ ਅਗੇਂਸਟ ਆ, ਰਸ਼ੀਆ ਵਾਲਿਆਂ ਨੇ ਮਿਜ਼ਾਈਲਾਂ ਦੇ ਨਾਲ ਇੰਨੇ ਲੋਕ ਯੂਕਰੇਨ 'ਚ ਮਾਰੇ ਹੈਗੇ ਆ, ਬੱਚੇ ਮਾਰੇ ਹੈਗੇ ਆ। ਪੁਟਿਨ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜਿਹੜਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਦੋਸ਼ੀ ਵੀ ਕਰਾਰ ਕੀਤਾ ਹੋਇਆ, ਵੀ ਉਹਨੂੰ ਵਾਰੰਟ ਵੀ ਜਾਰੀ ਆ। ਤੇ ਦੂਸਰੇ ਪਾਸੇ ਵੀ ਕਿਸ ਤਰ੍ਹਾਂ ਜਿਹੜਾ ਤੇਲ ਉੱਥੋਂ ਖਰੀਦ ਕੇ ਰੁਪਈਆਂ ਦੇ ਵਿੱਚ ਤੇ ਜਿਹੜੇ ਪਾਰਟਸ ਆ ਉਹ ਸਪਲਾਈ ਕਰ ਰਹੇ ਸੀ। ਸੋ ਹੁਣ ਹੈਰਾਨੀ ਦੀ ਗੱਲ ਇਹ ਹੋਊਗੀ ਵੀ ਅਮਰੀਕਾ ਵਾਲਿਆਂ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਜਾਂ ਨਹੀਂ ਪਤਾ ਸੀ। ਫਾਈਨੈਂਸ਼ੀਅਲ ਟਾਈਮਜ਼ ਨੇ ਪਿਛਲੇ ਸਾਲ ਦੇ ਦੌਰਾਨ ਕਾਫੀ ਜ਼ਿਆਦਾ ਜਿਹੜੇ ਆ ਇੰਡੀਆ ਦੇ ਜਿਹੜੇ ਸਕੈਂਡਲ ਆ ਉਹ ਐਕਸਪੋਜ਼ ਕੀਤੇ ਹੈਗੇ ਆ। ਸਿੱਖਾਂ ਦੇ ਮਾਮਲੇ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਤੇ ਪੰਨੂ ਹੋਣਾ ਨੂੰ ਕਤਲ ਕਰਨ ਦੀ ਕੋਸ਼ਿਸ਼, ਜਿਹੜੇ ਗੁਪਤੇ ਨੂੰ ਹੁਣ ਇੱਥੇ ਲਿਆ ਕੇ ਰੱਖਿਆ ਹੋਇਆ ਆ, ਇਹ ਸਾਰਾ ਕੁਝ ਫਾਈਨੈਂਸ਼ੀਅਲ ਟਾਈਮ ਨੇ ਸਭ ਤੋਂ ਪਹਿਲਾਂ ਜੋ ਰਿਪੋਰਟ ਕੀਤਾ ਸੀ। ਇੰਡੀਅਨ ਬਿਜ਼ਨਸਮੈਨ ਜਿਨ੍ਹਾਂ ਨੂੰ ਨੌਲੇਜ ਵੀ ਸੀ, ਪਤਾ ਸੀ ਵੀ ਇਹ ਸਾਰਾ ਕੁਝ ਇੱਦਾਂ ਹੋ ਰਿਹਾ ਆ, ਹਾਲਾਂਕਿ ਉਹ ਝੂਠ ਬੋਲ ਰਹੇ ਹੈਗੇ ਆ। 2022 ਤੋਂ ਸੈਂਕਸ਼ਨਸ ਲੱਗੀਆਂ ਹੋਈਆਂ ਆ ਉਹਨਾਂ ਕੰਪਨੀਆਂ ਦੇ ਉੱਤੇ ਜਿਹੜੇ ਡਾਇਰੈਕਟਲੀ ਰਸ਼ੀਆ ਦੇ ਨਾਲ ਬਿਜ਼ਨਸ ਕਰ ਰਹੇ ਹੈਗੇ ਆ। ਸੋ ਇਹ ਇੱਕ ਵੱਡਾ ਸਕੈਂਡਲ ਅੱਜ ਜਿਹੜਾ ਫਾਈਨੈਂਸ਼ੀਅਲ ਟਾਈਮਜ਼ ਆ ਉਹਨਾਂ ਨੇ ਇੰਡੀਆ ਤੇ ਰਸ਼ੀਆ ਦਾ ਜਿਹੜਾ ਇੱਕ ਸੀਕ੍ਰੇਟ ਟ੍ਰੇਡ ਚੈਨਲ ਉਹਨਾਂ ਨੇ ਬਿਲਡ ਕੀਤਾ ਸੀ ਉਹ ਐਕਸਪੋਜ਼ ਕੀਤਾ ਹੈਗਾ। ਇੱਕ ਪਾਸੇ ਤਾਂ ਮੋਦੀ ਜਦੋਂ ਇੱਥੇ ਆਉਂਦਾ ਆ ਪ੍ਰਾਈਮ ਮਿਨਿਸਟਰ ਭਾਰਤ ਦਾ, ਉਹ US ਦੇ ਨਜ਼ਦੀਕ ਹੋਣਾ ਚਾਹੁੰਦਾ ਆ। ਉਹਨਾਂ ਨੇ ਪਿਛਲੇ ਸਾਲ ਇੰਡੀਅਨ ਅਮਰੀਕਨ ਜਿਹੜੀ ਕੋਆਪਰੇਸ਼ਨ ਐਗਰੀਮੈਂਟ ਕੀਤੇ, ਜਿਹਦੇ ਵਿੱਚ ਜੈਟ ਇੰਜਨ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਦੇ ਜਿਹੜੀਆਂ ਸੰਧੀਆਂ ਆ ਆਪਸ ਦੇ ਵਿੱਚ ਕੀਤੀਆਂ। ਤੇ ਦੂਜੇ ਪਾਸੇ ਕਹਿੰਦੇ ਵੀ ਉਹ ਮਾਸਕੋ ਦੇ ਨਾਲ ਗੁਪਤ ਰਾਹਾਂ ਦੇ ਥਾਹੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਘੱਲਦੇ ਰਹੇ, ਜੋ ਕਿ ਉੱਥੇ ਉਸਨੇ ਕਤਲੇਆਮ ਦੇ ਲਈ ਵਰਤੀਆਂ ਹੈਗੀਆਂ ਆ। ਭਾਰਤ ਦੀਆਂ ਜਿਹੜੀਆਂ ਮਾਸਕੋ ਦੇ ਨਾਲ ਸੰਬੰਧਾਂ ਆ, ਉਹਦੇ ਕਰਕੇ ਵੈਸਟਰਨ ਮੁਲਕਾਂ ਦੇ ਵਿੱਚ, ਖਾਸ ਕਰਕੇ ਇੱਥੇ ਵਾਸ਼ਿੰਗਟਨ DC ਦੇ ਵਿੱਚ, ਅਮਰੀਕਾ ਦੇ ਵਿੱਚ ਖਟਾਸ ਜਿਹੜੀ ਆ ਆਪਸ ਦੇ ਰਿਸ਼ਤਿਆਂ ਦੇ ਵਿੱਚ ਵਧੀ ਆ। US ਦੇ ਜਿਹੜੇ ਡਿਪਟੀ ਟ੍ਰੈਜਰੀ ਸਕੱਤਰ ਹੈਗੇ ਨੇ ਵਾਲੀ ਐਡੀਏਮੋ,
ਉਹਨਾਂ ਨੇ ਜੁਲਾਈ ਦੇ ਵਿੱਚ ਜਿਹੜਾ ਉਹ ਲਿਖਿਆ ਵੀ ਇੰਡੀਆ ਦੀਆਂ 3 ਦੀਆਂ ਜਿਹੜੀਆਂ ਟੌਪ ਬਿਜ਼ਨਸ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਚੇਤਾਵਨੀ ਦਿੱਤੀ ਸੀਗੀ ਵੀ ਕੋਈ ਵੀ ਫੋਰਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀ ਰਸ਼ੀਅਨ ਮਿਲਟਰੀ ਇੰਡਸਟਰੀ ਬੇਸ ਦੇ ਨਾਲ ਕੰਮ ਕਰੇਗੀ, ਉਸ ਦੇ ਉੱਤੇ ਅਸੀਂ ਸੈਂਕਸ਼ਨ ਆਪੇ ਜਿਹੜੀਆਂ ਉਹ ਲਾ ਦੇਵਾਂਗੇ। ਯਾਦ ਹੋਣਾ ਹੈ ਉਦੋਂ ਹਰਜੋਤ ਸਿੰਘ ਜੀ ਵੀ ਕੁਝ ਕੰਪਨੀਆਂ ਦੇ ਉੱਤੇ ਸੈਂਕਸ਼ਨ, ਭਾਰਤੀ ਕੰਪਨੀਆਂ ਦੇ ਉੱਤੇ ਸੈਂਕਸ਼ਨ ਵੀ ਜਿਹੜੀਆਂ ਉਹ ਲਾਈਆਂ ਗਈਆਂ ਸੀ। ਹੁਣ ਮੋਦੀ ਦਾ ਜਿਹੜਾ ਆ ਪੁਤਿਨ ਦੀ ਚਿੱਠੀ ਲੈ ਕੇ ਯੂਕਰੇਨ ਵੀ ਪਹੁੰਚ ਗਿਆ ਸੀ। 2 ਦਿਨ ਪਹਿਲਾਂ ਉਹ ਪੁਤਿਨ ਦੇ ਨਾਲ ਜੱਫੀਆਂ ਪਾਉਂਦਾ ਫਿਰਦਾ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜ਼ੇਲੈਂਸਕੀ ਦੇ ਨਾਲ ਜੱਫੀਆਂ ਪਈਆਂ ਤੇ ਜ਼ੇਲੈਂਸਕੀ ਨੇ ਤਾਂ ਉੱਥੇ ਸਾਰਿਆਂ ਦੇ ਸਾਹਮਣੇ ਉਸ ਨੂੰ ਬੇਇੱਜ਼ਤ ਵੀ ਕੀਤਾ ਵੀ ਏਦਾਂ ਨਹੀਂ ਕੰਮ ਚੱਲਣਾ, ਵੀ ਤੁਸੀਂ ਇੱਕ ਪਾਸੇ ਉਹਨਾਂ ਨਾਲ ਵੀ ਜੱਫੀਆਂ ਪਾਈ ਜਾਓ ਤੇ ਸਾਨੂੰ ਆ ਕੇ ਤੁਸੀਂ ਪੀਸ ਦੀ ਜਿਹੜੀ ਗੱਲ ਕਰੋ, ਤੁਸੀਂ ਕਿਉਂ ਨਹੀਂ ਉਹਦੇ ਨਾਲ ਰੂਸ ਵਾਲੇ ਦੇ ਨਾਲ ਜਾ ਕੇ ਜਿਹੜੀ ਉਹ ਗੱਲ ਕਰੋ। ਹੁਣ ਤੱਕ ਭਾਰਤ ਨੇ 2023-2024 ਫਾਈਨੈਂਸ਼ੀਅਲ ਈਅਰ ਦੇ ਵਿੱਚ 66 ਬਿਲੀਅਨ ਡਾਲਰ ਦੇ ਜਿਹੜਾ ਕਰੂਡ ਆਇਲ ਆ, ਕੱਚਾ ਤੇਲ ਆ, ਉਹ ਖਰੀਦਿਆ ਹੈਗਾ ਆ, ਜਦ ਕਿ ਰਸ਼ੀਆ ਦਾ ਕੱਚਾ ਤੇਲ ਤਕਰੀਬਨ ਬਾਕੀ ਹੋਰ ਮੁਲਕਾਂ ਦੇ ਵਿੱਚ ਵਿਕਣਾ ਜਿਹੜਾ ਉਹ ਬੰਦ ਹੋਇਆ ਸੀ। ਪਿਛਲੇ ਸਾਲ ਦੇ ਮੁਕਾਬਲੇ ਇਹ 5 ਗੁਣਾ ਵੱਧ ਭਾਰਤ ਨੇ ਜਿਹੜਾ ਇਹ ਜਿਹੜਾ ਤੇਲ ਆ ਉੱਥੇ ਖਰੀਦਿਆ ਆ। ਜਿੱਦਾਂ ਤੁਸੀਂ ਦੱਸਿਆ ਵੀ ਕੁਝ ਟ੍ਰੇਡ ਉਹਨਾਂ ਨੇ ਰੁਪਈਆਂ ਦੇ ਵਿੱਚ ਵੀ ਜਿਹੜਾ ਆ ਉਹ ਕੀਤਾ ਹੈਗਾ ਆ। ਰੂਸ ਦੇ ਵਿੱਚ ਕਹਿੰਦੇ ਵੀ ਸਰਪਲਸ ਹੈਗੀ ਆ ਉਸ ਕਰੰਸੀ ਦੀ। ਕ੍ਰੈਮਲਿਨ ਨੇ ਜਿਹੜਾ ਉਹ ਮੰਨਿਆ ਸੀਗਾ ਵੀ ਸਾਨੂੰ ਤੇਲ ਵੇਚਣ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਯੂਐਸ ਨੇ ਕਰੰਸੀ ਦੀਆਂ ਤੇ ਯੂਐਸ ਜਿਹੜੀਆਂ ਸੈਂਕਸ਼ਨਸ, ਰੋਕਾਂ ਜਿਹੜੀਆਂ ਉਹਦੇ ਕਰਕੇ ਮੁਸ਼ਕਲ ਆਈ ਆ। ਸੋ ਉਹਨਾਂ ਨੇ ਸਿੱਧਾ ਜਿਹੜਾ ਭਾਰਤ ਦੇ ਨਾਲ ਇਸ ਤਰੀਕੇ ਦੇ ਨਾਲ ਸੰਧੀਆਂ ਜਿਹੜੀਆਂ ਉਹ ਕੀਤੀਆਂ ਆ। ਤੇ ਹੁਣ ਰੇਡੀਓ ਇਲੈਕਟ੍ਰੋਨਿਕ ਡਿਵੀਜ਼ਨ ਜਿਹੜੇ ਹੈੱਡ ਹੈਗੇ ਨੇ ਉਸ ਮਿਨਿਸਟਰੀ ਦੇ, ਅਲੈਗਜ਼ੈਂਡਰ ਗਾਪਨੋਵ, ਰਸ਼ੀਅਨ ਸੈਂਟਰਲ ਜਿਹੜੀ ਗਵਰਨਮੈਂਟ ਦੇ ਅਧਿਕਾਰੀ ਆ, ਉਹਨਾਂ ਦੀ ਜਿਹੜੀ ਇਹ ਕੋਰਸਪੋਂਡੈਂਸ ਆ, ਜਿਹੜੀ ਗੱਲਬਾਤ ਆ, ਇਹ ਲੀਕ ਹੋਈ ਆ, ਜਿਹਦੇ ਵਿੱਚ ਇਹ ਪਤਾ ਲੱਗਾ ਆ ਵੀ ਇਹਨਾਂ ਨੇ ਇੰਡੀਆ ਤੋਂ ਮਿਜ਼ਾਈਲਾਂ ਦੇ ਲਈ, ਜਿਹੜੀ ਮਿਲਟਰੀ ਇੰਡਸਟਰੀ ਦੇ ਲਈ ਤੇ ਸਿਵਿਲੀਅਨ ਯੂਜ਼ ਦੇ ਲਈ ਬਹੁਤ ਸਾਰਾ ਜਿਹੜਾ ਇਲੈਕਟ੍ਰੋਨਿਕ ਆ ਉੱਥੋਂ ਮੰਗਾਇਆ ਹੈਗਾ। ਜੇ ਤੁਸੀਂ ਦੇਖੋ ਤਾਂ ਬਹੁਤ ਸਾਰੇ ਜਿਹੜੇ ਭਾਰਤ ਪੱਖੀ ਆ ਉਹ ਰੂਸ ਦੀ ਹਮੇਸ਼ਾ ਹੀ ਹਮਾਇਤ ਉਹਨਾਂ ਕਾਮਰੇਡਾਂ ਦੀ ਜਿਹੜੀ ਉਹ ਕਰਦੇ ਆਏ ਹੈਗੇ ਆ। ਤੇ ਹੁਣ ਜੇ ਤੁਸੀਂ ਦੇਖੋ ਤੇ ਅਜੇ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ। ਇੱਥੋਂ ਤੱਕ ਕਿ ਯੂਕਰੇਨ ਦੀ ਵਾਰ ਦੇ ਵਿੱਚ ਵੀ ਉਹ ਰਸ਼ੀਆ ਦਾ ਹੀ ਪੱਖ ਪੂਰਦੇ ਹੋਏ ਨਜ਼ਰ ਜਿਹੜੇ ਉਹ ਆ ਰਹੇ ਆ। ਅੰਦਰ ਖਾਤੇ ਇਹ ਕੁਝ ਜਿਹੜਾ ਚੱਲ ਰਿਹਾ ਸੀ। ਸੋ ਲੱਗਦਾ ਵੀ ਮਿਨਿਸਟਰੀ ਦੀਆਂ ਜਾਂ ਭਾਰਤ ਦੀ ਸਟੇਟ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਹੀ ਲੋਕ ਜਿਹੜਾ ਉਹ ਰੂਸ ਦੀ ਸਪੋਰਟ ਆ ਭਾਰਤ ਵਾਲੇ ਜਿਹੜੇ ਆ ਉਹ ਕਰ ਰਹੇ ਸੀਗੇ। ਸੋ ਇਹ ਜਿਹੜਾ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਇਹ ਜੇ ਲੀਕ ਨਾ ਹੁੰਦੀ ਤਾਂ ਪਤਾ ਹੀ ਨਹੀਂ ਸੀ ਲੱਗਣਾ ਵੀ ਰੂਸ ਦੀ ਮਿਲਟਰੀ ਦੀ ਵਰਤੋਂ ਦੇ ਲਈ ਭਾਰਤ ਤੋਂ ਇਲੈਕਟ੍ਰੋਨਿਕ ਦਾ ਸਮਾਨ ਬਣ ਕੇ ਪਹੁੰਚਦਾ ਰਿਹਾ ਆ, ਉਹ ਵੀ ਬਿਲੀਅਨਸ ਆਫ ਡਾਲਰ ਦਾ। ਜੀ ਇਹ ਸਾਰੀ ਪਿਛਲੇ ਸਾਲ ਦੇ ਦੌਰਾਨ ਰਸ਼ੀਆ ਦੇ ਅਗੇਂਸਟ ਸੈਂਕਸ਼ਨਸ ਲੱਗੀਆਂ ਹੋਈਆਂ ਆ। ਇੱਕੋ ਇੱਕ ਮੁਲਕ ਇੰਡੀਆ ਆ ਜਿਹੜਾ ਐਡੀ ਲਾਰਜ ਸਕੇਲ ਦੇ ਉੱਤੇ ਜਿਹੜਾ ਆ ਬਿਜ਼ਨਸ ਰਸ਼ੀਆ ਨਾਲ ਕਰਦਾ ਰਿਹਾ ਹੈਗਾ। ਇੰਡੀਆ ਨੇ 66 ਬਿਲੀਅਨ ਡਾਲਰ ਦਾ ਜਿਹੜਾ ਕਰੂਡ ਆਇਲ ਆ ਉਹ 2023 ਤੋਂ 2024 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ ਉਹਦੇ ਵਿੱਚ ਰਸ਼ੀਆ ਤੋਂ ਖਰੀਦਿਆ ਆ। ਹੁਣ ਜਿੰਨਾ ਕੁ ਉਹਨਾਂ ਨੇ ਤੇਲ ਖਰੀਦਿਆ ਇਹ ਤਾਂ ਆਲਮੋਸਟ ਫ੍ਰੀ ਹੋਣਾ ਚਾਹੀਦਾ ਇੰਡੀਆ 'ਚ, ਪਰ ਇਹ ਇੰਡੀਆ 'ਚ ਨਹੀਂ ਯੂਜ਼ ਹੁੰਦਾ, ਉੱਥੋਂ ਰਿਫਾਈਨ ਕਰਕੇ ਫਿਰ ਇਹ ਬਾਹਰਲੇ ਮੁਲਕਾਂ ਨੂੰ, ਹੋਰਨਾਂ ਨੂੰ ਭੇਜਦੇ ਸੀਗੇ। ਸੋ ਇਹ ਸਾਰੇ ਪੈਸੇ ਤੁਸੀਂ ਦੇਖ ਲਓ ਵੀ 66 ਬਿਲੀਅਨ ਡਾਲਰ ਦਾ ਜਿਹੜਾ ਖਰੀਦਿਆ ਗਿਆ ਆ ਉਹ ਰਸ਼ੀਆ ਨੂੰ ਹੁਣ ਜਿਹੜਾ ਸਮਾਨ ਚਾਹੀਦਾ ਮਿਲਟਰੀ ਦੇ ਲਈ, ਰੇਡੀਓ ਇਲੈਕਟ੍ਰੋਨਿਕ ਡਿਵੀਜ਼ਨ ਦੇ ਲਈ ਜਿਹੜਾ ਆ ਇਹ ਸਾਰਾ ਸਮਾਨ ਉਹਨਾਂ ਨੇ ਇੰਡੀਆ ਤੋਂ ਖਰੀਦਿਆ ਹੈਗਾ। ਸੋ ਇਹ ਚੰਗਾ ਜਿਹੜਾ ਐਕਸਪੋਜ਼ ਹੋਏ ਆ। ਹੁਣ ਦੇਖਦੇ ਆ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਸਟੈਂਡ ਆ ਉਹ ਇਹਦੇ ਉੱਤੇ ਕੀ ਰਹਿੰਦਾ ਹੈਗਾ। ਭਈ ਤੁਹਾਡਾ ਦਿਖਾਲਣ ਵਾਲਾ ਫੇਸ ਹੋਰ ਆ, ਬਿਹਾਈਂਡ ਦਾ ਸੀਨ ਤੁਸੀਂ ਜਿਹੜਾ ਸਟੈਬ ਕਰ ਰਹੇ ਹੈਗੇ ਆ। ਸੋ ਉਹ ਅਮਰੀਕਨ ਸਿਟੀਜ਼ਨ ਵੀ ਜਿਹੜੇ ਚਾਹੇ ਉਹ ਭਾਰਤੀ ਮੂਲ ਦੇ ਵੀ ਆ, ਉਹਨਾਂ ਦਾ ਕੀ ਸਟੈਂਡ ਆ ਵੀ ਤੁਸੀਂ ਜਿਹੜੇ ਮੁਲਕ 'ਚ ਰਹਿੰਦੇ ਆ ਲੂਣ ਖਾ ਕੇ ਕਿਤੇ ਹਰਾਮ ਤਾਂ ਨਹੀਂ ਕਰ ਰਹੇ ਹੈਗੇ, ਉਸ ਮੁਲਕ ਦਾ ਤੁਸੀਂ ਸਾਥ ਦੇ ਰਹੇ ਆ ਜਿਹੜਾ ਸਾਡੇ ਮੁਲਕ ਦੇ ਅਗੇਂਸਟ ਹੈਗਾ ਆ। ਸੋ ਇਹ ਇੱਕ ਬਹੁਤ ਵੱਡਾ ਕੁਐਸਚਨ ਆ। ਇੰਨੀ ਜ਼ਿਆਦਾ ਅਮਾਊਂਟ ਦੇ ਵਿੱਚ ਜਿਹੜਾ ਕਰੂਡ ਆਇਲ ਇੰਡੀਆ ਵੱਲੋਂ ਖਰੀਦਿਆ ਗਿਆ ਆ ਤੇ ਕਹਿੰਦੇ 4.9 ਮਿਲੀਅਨ ਡਾਲਰ ਦਾ ਇਲੈਕਟ੍ਰੋਨਿਕ ਇਕਵਿਪਮੈਂਟ ਜਿਹਦੇ ਵਿੱਚ ਡਰੋਨ ਵੀ ਸੀਗੇ ਉਹ ਰਸ਼ੀਆ ਨੂੰ ਭੇਜੇ ਗਏ ਹੈਗੇ ਇੰਡੀਆ ਵੱਲੋਂ। 6 ਲੱਖ ਡਾਲਰ ਤੋਂ ਵੱਧ ਦਾ ਜਿਹੜਾ ਸਮਾਨ ਸੀ ਉਹ ਕਾਜ਼ਕਿਸਤਾਨ ਜਿਹੜਾ ਆ ਉੱਥੇ ਭੇਜਿਆ ਗਿਆ ਹੈਗਾ। 5,68,000 ਡਾਲਰ ਦਾ ਇਲੈਕਟ੍ਰੋਨਿਕ ਇਕਵਿਪਮੈਂਟ ਜੋ ਰੇਡੀਓ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਯੂਜ਼ ਹੁੰਦਾ ਹੈਗਾ ਆ। ਇੱਕ ਰਸ਼ੀਆ ਦੀ ਕੰਪਨੀ ਹੈਗੀ ਆ ਟੈਸਟ
ਕਲੈਕਟ ਕਰਕੇ ਆ ਉਸ ਨੂੰ ਦਿੱਤਾ ਗਿਆ ਹੈਗਾ। ਸੋ ਇਹ ਕਾਫੀ ਡਿਟੇਲਡ ਰਿਪੋਰਟ ਜਿਹੜੀ ਆ ਇਹ ਸਾਰੀ ਫਾਈਨੈਂਸ਼ੀਅਲ ਟਾਈਮਜ਼ ਨੇ ਅੱਜ ਛਾਪੀ ਹੈਗੀ ਆ ਤੇ ਇੰਡੀਆ ਨੂੰ ਪੂਰਾ ਜਿਹੜਾ ਆ ਉਹਨਾਂ ਨੇ ਐਕਸਪੋਜ਼ ਕੀਤਾ ਹੈਗਾ। ਬਿਲਕੁਲ। ਸੋ ਕਹਿੰਦੇ ਵੀ ਮਾਸਕੋ ਦੀ ਮਿਲਟਰੀ ਪ੍ਰੋਕਿਉਰਮੈਂਟ ਸਿਸਟਮ ਦੇ ਅਧੀਨ ਇਹ ਸਾਰਾ ਕੁਝ ਕਹਿੰਦੇ ਵੀ ਇਹ ਜਿਹੜੀ ਕੰਪਨੀ ਦਾ ਤੁਸੀਂ ਨਾਂ ਲਿਆ ਸੀਗਾ ਟੈਸਟ ਕੰਪਲੈਕਟ, ਉਹ ਯੂਐਸ ਤੇ ਯੂਰਪੀਅਨ ਸੰਘ ਦੀਆਂ ਜਿਹੜੀਆਂ ਸੰਧੀਆਂ ਦੇ ਵਿੱਚ ਰੁਕੀ ਪਈ ਆ। ਉਹ ਸੈਂਟਰ ਪੁਆਇੰਟ ਦੇ ਵਿੱਚ ਜਿਹੜੀ ਉਹ ਚੱਲ ਰਹੀ ਸੀ ਤੇ ਉਹਦੇ ਨਾਲ ਹੀ ਜਿਹੜਾ ਭਾਰਤ ਨੇ ਸਿੱਧਾ ਜਿਹੜਾ ਉਹ ਕੰਮ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਸਾਲ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਬਾਹਰੀ ਵੋਲਿਊਮ ਨਹੀਂ ਸੀਗੀ। ਮਿਡ 2020s ਦੇ ਵਿੱਚ ਜਿਹੜੀ ਇਲੈਕਟ੍ਰੋਨਿਕਸ ਤੇ ਮਸ਼ੀਨਰੀ ਦੀ ਜਿਹੜੇ ਕਸਟਮਸ ਦੀਆਂ ਕੈਟਾਗਰੀਜ਼ ਦੇ ਵਿੱਚ ਜਿਹੜਾ ਹੋਇਆ, ਖਾਸ ਕਰਕੇ ਕਹਿੰਦੇ ਰੁਪਈਆਂ ਦੇ ਵਿੱਚ ਇਹਨਾਂ ਨੇ ਇਲੈਕਟ੍ਰੋਨਿਕ ਤੇ ਮਸ਼ੀਨਰੀ ਨੂੰ ਹੀ ਆਪਸ ਦੇ ਵਿੱਚ ਜਿਹੜਾ ਉਹ ਬੇਸਿਕਲੀ ਰੂਸ ਨੇ ਖਰੀਦਿਆ ਆ ਇੰਡੀਆ ਦੇ ਜਿਹੜਾ ਉਹ ਕੋਲੋਂ। ਭਾਰਤੀ ਇੱਕ ਬਿਜ਼ਨਸਮੈਨ ਜਿਹੜਾ ਰਸ਼ੀਆ ਦੇ ਟ੍ਰੇਡ ਦੇ ਨਾਲ ਫੈਮਿਲੀਅਰ ਆ, ਉਹਨੇ ਕਿਹਾ ਵੀ ਮਾਸਕੋ ਨੇ ਆਪਣਾ ਜਿਹੜਾ ਵਰਕ ਆ ਉਸ ਨੂੰ ਪੂਰੀ ਤਰ੍ਹਾਂ ਸਕੋਪ ਕੀਤਾ ਸੀ ਤੇ ਫੈਸਿਲਿਟੀਆਂ ਜਿਹੜੀਆਂ ਉਹ ਇੰਡੀਆ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਣਾਈਆਂ ਆ। ਸੋ ਉੱਥੋਂ ਲੈ ਕੇ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਘੱਲਿਆ ਜਿਹੜਾ ਉਹ ਜਾ ਰਿਹਾ ਸੀਗਾ। ਸੋ ਕਹਿੰਦੇ ਵੀ ਜਿੱਥੇ ਪਹਿਲਾਂ ਕੁਛ ਵੀ ਨਹੀਂ ਸੀ ਕਸਟਮ ਜਿਹੜਾ ਉਹ ਇਹਨਾਂ ਦਾ ਹੁੰਦਾ, ਫਿਰ ਅਚਨਚੇਤੇ ਮਿਲੀਅਨਸ ਆਫ ਡਾਲਰ ਦੇ ਵਿੱਚ, ਬਿਲੀਅਨਸ ਆਫ ਡਾਲਰ ਦੇ ਵਿੱਚ ਜਿਹੜਾ ਐਕਸਪੋਰਟ ਇੰਪੋਰਟ ਹੋਣਾ, ਇਹਨਾਂ ਰੁਪਈਆਂ ਦਾ ਜਿਹੜਾ ਢੇਰ ਆ ਇਸ ਟਾਈਮ ਉਹ ਉਹਨਾਂ ਨੇ ਲਾਇਆ ਆ ਰੂਸ ਨੇ ਉੱਥੇ, ਕਿਉਂਕਿ ਉਹਨਾਂ ਦੇ ਕੋਲ ਸਰਪਲਸ ਮਨੀ ਇਹ ਪਈ ਸੀ ਤੇ ਉਸੇ ਰੁਪਈਆਂ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਆ ਉਹ ਖਰੀਦਿਆ ਆ। ਸੋ ਚਾਹੇ ਉਹ ਬਹਾਨਾ ਵਾਸ਼ਿੰਗ ਮਸ਼ੀਨ ਤੇ ਰੈਫਰੀਜਰੇਟਰ ਦਾ ਹੋਵੇ, ਪਰ ਉਹਦੀਆਂ ਜਿਹੜੀਆਂ ਚਿਪਸ ਆ ਜਾਂ ਉਹਦੇ ਨਾਲ ਸੰਬੰਧਿਤ ਇਲੈਕਟ੍ਰੋਨਿਕਸ ਆ ਉਹ ਵੈਂਚਰੀ ਮਿਲਟਰੀ ਕੰਪਲੈਕਸ ਨੇ ਜਿਹੜੀਆਂ ਰੂਸ ਦੀ ਨੇ ਜਿਹੜੀਆਂ ਵਰਤੀਆਂ ਆ। ਸੋ ਹੋ ਸਕਦਾ ਵੀ ਆਉਂਦੇ ਦਿਨਾਂ 'ਚ ਹਰਜੋਤ ਸਿੰਘ ਜੀ ਵੀ ਜਿਹੜੀਆਂ ਇੰਡੀਆ ਦੀਆਂ ਕੁਝ ਹੋਰ ਕੰਪਨੀਆਂ ਆ ਉਹਨਾਂ ਉੱਤੇ ਜਿਹੜੀਆਂ ਸੈਂਕਸ਼ਨ ਜਿਹੜੀਆਂ ਲੱਗਣ, ਪਰ ਮੋਦੀ ਦਾ ਚਿਹਰਾ, ਭਾਰਤ ਦਾ ਚਿਹਰਾ ਇੱਕ ਵਾਰੀ ਫੇਰ ਪੂਰੀ ਤਰ੍ਹਾਂ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਨੰਗਾ ਇਹ ਹੋਇਆ ਆ ਵੀ ਉਹਨਾਂ ਨੇ ਉਹ ਦੋ ਬੇੜੀਆਂ 'ਚ ਸਵਾਰ ਹੋ ਕੇ ਜਿਹੜਾ ਉਹ ਚੱਲਣਾ ਚਾਹੁੰਦੇ ਆ, ਵੈਸਟਰਨ ਮੁਲਕਾਂ ਦੇ ਨਾਲ ਵੀ ਤੇ ਨਾਲ ਦੇ ਨਾਲ ਜਿਹੜਾ ਉਹ ਰੂਸ ਦੇ ਨਾਲ ਵੀ। ਭਾਰਤ ਕਿਤੇ ਨਾ ਕਿਤੇ ਇਹ ਚੀਜ਼ ਨੂੰ ਸਮਝਦਾ ਹੈ ਵੀ ਚੀਨ ਦੇ ਉਲਟ ਵੈਸਟਰਨ ਮੁਲਕ ਉਸ ਨੂੰ ਵਰਤਣਾ ਚਾਹੁੰਦੇ ਆ, ਪਰ ਉਸੇ ਢਿੱਲ ਦੇ ਵਿੱਚ ਇਹ ਕਾਫੀ ਕੁਛ ਆਪਣਾ ਜਿਹੜਾ ਲਾਈਨ ਆ ਉਸ ਨੂੰ ਐਕਸਟੈਂਡ ਕਰ ਲਿਆ ਆ। ਇਹ ਦੇਖਣ ਵਾਲੀ ਗੱਲ ਰਹੇਗੀ, ਜਿੱਦਾਂ ਤੁਸੀਂ ਵੀ ਕਿਹਾ, ਵੀ ਅਮਰੀਕਾ ਕਿੱਥੇ ਤੱਕ ਇਹਨਾਂ ਨੂੰ ਕਿਹੜੀਆਂ ਗੱਲਾਂ ਤੱਕ ਜਿਹੜਾ ਉਹ ਜਰਦਾ ਰਹੇਗਾ। ਅਗਲੀ ਖਬਰ ਯੂਕਰੇਨ ਦੇ ਨਾਲ ਸੰਬੰਧਿਤ ਹੈ। ਯੂਕਰੇਨ ਦੇ ਫੋਰਨ ਮਿਨਿਸਟਰ ਨੇ ਰਿਜ਼ਾਈਨ ਕਰ ਦਿੱਤਾ ਆ ਤੇ ਯੂਕਰੇਨ ਦੀ ਸਰਕਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਚੇਂਜਸ ਹੋਣ ਜਾ ਰਹੀਆਂ ਹੈਗੀਆਂ। 43 ਸਾਲਾਂ ਦਾ ਕੈਰੀਅਰ ਡਿਪਲੋਮੇਟ ਯੂਕਰੇਨ ਦਾ ਫੋਰਨ ਮਿਨਿਸਟਰ ਡੈਮਿਟਰੋ ਕੁਲੇਵਾ, ਉਹ 2020 ਤੋਂ ਫੋਰਨ ਮਿਨਿਸਟਰ ਸੀਗੇ, ਜਦੋਂ ਤੋਂ ਹੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਇਨਵੇਜਨ ਸ਼ੁਰੂ ਕੀਤਾ ਹੋਇਆ ਹੈਗਾ। ਪਾਰਲੀਮੈਂਟਰੀ ਸਪੀਕਰ ਰਸਲਨ ਨੇ ਵੀ ਆਪਣੇ ਫੇਸਬੁੱਕ ਪੇਜ ਤੇ ਇਹ ਦੱਸਿਆ ਆ ਵੀ ਕੁਲੀਬਾ ਜੋ ਆ ਉਸਨੇ ਹੈਂਡ ਰਿਟਨ ਨੋਟ ਦਿੱਤਾ ਹੈਗਾ ਤੇ ਉਹ ਰਿਜ਼ਾਈਨ ਕਰਨ ਜਾ ਰਿਹਾ ਹੈਗਾ। ਅਲੈਗਜ਼ੈਂਡਰ ਕੈਮਿਸ਼ਨ ਜੋ ਡਿਫੈਂਸ ਇੰਡਸਟਰੀ ਦੇ ਰਿਸਪੌਂਸੀਬਲ ਹੈਗੇ ਆ, ਜਸਟਿਸ ਮਿਨਿਸਟਰ ਡੈਨਿਸ ਮਿਲਿਊਸਕਾ, ਐਨਵਾਇਰਨਮੈਂਟਲ ਮਿਨਿਸਟਰ ਰਸਲਨ ਸਟਰਾਇਟਸ, ਉਹਨਾਂ ਨੇ ਵੀ ਆਪਣੇ ਜਿਹੜੇ ਅਸਤੀਫੇ ਆ ਇਹ ਅਨਾਊਂਸ ਕੀਤੇ ਹੈਗੇ ਆ। ਸੋ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਅਨਾਊਂਸ ਕੀਤਾ ਸੀ ਵੀ ਉਹ ਆਪਣੀ ਗਵਰਨਮੈਂਟ ਦੇ ਵਿੱਚ ਰਿਸ਼ਫਲ ਕਰਨ ਜਾ ਰਹੇ ਆ। ਇਹ ਜੁਲਾਈ ਮਹੀਨੇ 'ਚ ਉਹਨਾਂ ਨੇ ਕੀਤਾ ਸੀ ਕਿਉਂਕਿ ਉਹ ਬੂਸਟ ਕਰਨਾ ਚਾਹੁੰਦੇ ਹੋਰ ਜਿਹੜੀ ਰਸ਼ੀਆ ਦੀ ਜੰਗ ਆ ਵੀ ਤਾਂ ਕਿ ਪੂਰੇ ਜ਼ੋਰ ਸ਼ੋਰ ਦੇ ਨਾਲ ਲੜੀ ਜਾ ਸਕੇ। ਜੀ, ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀਆਂ ਮਾਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਹੈਲੋ।
ब्रेक तो बाद एक बारी फिर आप सबका स्वागत है। इस वक्त प्रोग्राम लेके हाजिर हो चुके हैं इस टाइम अपडेट अमेरिका। हरजोत सिंह जी, जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਵੱਲ ਵਧੀਏ ਤਾਂ ਹਰਜੋਤ ਸਿੰਘ ਜੀ, ਮਾੜੀ ਖਬਰ ਆ ਰਹੀ ਹੈ। ਇੱਕ ਸਕੂਲ ਤੋਂ ਖਬਰ ਆ ਰਹੀ ਆ ਜਿੱਥੇ ਕਿ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਹੈ। ਜਾਰਜੀਆ ਦਾ ਇਹ ਸਕੂਲ ਆ। ਕਨਫਰਮ ਕੀਤਾ ਗਿਆ ਵੀ ਇਹ ਜਿਹੜੀ ਸ਼ੂਟਿੰਗ ਆ ਉੱਥੇ ਹਾਈ ਸਕੂਲ ਦੇ ਵਿੱਚ ਵਾਪਰੀ ਆ ਤੇ ਹੁਣ ਤੱਕ ਇੱਕ ਜਾਣੇ ਨੂੰ ਕਸਟਡੀ ਦੇ ਵਿੱਚ ਹਿਰਾਸਤ 'ਚ ਲੈ ਲਿਆ ਗਿਆ ਆ। ਅਟਲਾਂਟਾ ਜਾਰਜੀਆ ਦਾ ਜਿਹੜਾ ਐਪਲੈਚੀ ਹਾਈ ਸਕੂਲ ਸੀ, ਉੱਥੋਂ ਕਹਿੰਦੇ ਵੀ 911 ਨੂੰ ਕਈ ਕਾਲਸ ਜਿਹੜੀਆਂ ਹੋ ਗਈਆਂ ਤੇ ਬਾਅਦ ਦੇ ਵਿੱਚ ਅਧਿਕਾਰੀ ਨੇ ਕਨਫਰਮ ਕੀਤਾ ਵੀ ਉੱਥੇ ਵਾਕਿਆ ਹੀ ਜਿਹੜੀ ਸ਼ੂਟਿੰਗ ਹੋਈ ਹੈ। ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਤਕਰੀਬਨ ਸਵੇਰੇ ਜਿਹੜੇ 11:30 ਵਜੇ ਜਿਹੜਾ ਸਕੂਲ ਆ ਉਸ ਨੂੰ ਕਲੀਅਰ ਕਰ ਦਿੱਤਾ ਗਿਆ ਤੇ ਹੁਣ ਜਿਹੜੇ ਆ ਬੱਚਿਆਂ ਨੂੰ ਵਾਪਸ ਪਰਿਵਾਰਾਂ ਦੇ ਨਾਲ ਜੋੜ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਐਮਰਜੈਂਸੀ ਰਿਸਪੌਂਡਰਸ ਆ ਉੱਥੇ ਲੋਕਾਂ ਨੂੰ ਟਰੀਟ ਕਰਦੇ ਹੋਏ ਨਜ਼ਰ ਜਿਹੜੇ ਉਹ ਆਏ ਆ। 2 ਜਾਣਿਆਂ ਨੂੰ ਹੈਲੀਕਾਪਟਰ ਦੇ ਵਿੱਚ ਰੱਖ ਕੇ ਹਸਪਤਾਲਾਂ ਦੇ ਵਿੱਚ ਲਿਜਾਂਦੇ ਹੋਏ ਦੇਖਿਆ ਗਿਆ ਆ। ਬੈਰੋ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਐਕਟਿਵ ਸ਼ੂਟਰ ਸਿਚੁਏਸ਼ਨ ਆ ਉੱਥੇ ਤਕਰੀਬਨ ਸਵੇਰੇ 11:30 ਵਜੇ ਹੀ ਜਿਹੜੀ ਉਹ ਬਣੀ ਸੀ। ਮਲਟੀਪਲ ਲਾ ਇਨਫੋਰਸਮੈਂਟ ਏਜੰਸੀਆਂ ਤੇ ਐਮਰਜੈਂਸੀ ਰਿਸਪੌਂਡਰਸ ਜਿਹੜੇ ਡਿਸਪੈਚ ਕੀਤੇ ਗਏ ਸੀ ਸਵੇਰੇ 10:30 ਵਜੇ ਤੇ ਹੁਣ ਤੱਕ ਇੱਕ ਜਾਣੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਗਵਰਨਰ ਬ੍ਰਾਇਨ ਕੈਂਪ ਆ ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਮੈਂ ਸਾਰੇ ਹੀ ਆਪਣੇ ਸਟੇਟ ਦੇ ਰਿਸੋਰਸਿਸ ਇਸ ਐਪਲੈਚੀ ਹਾਈ ਸਕੂਲ ਦੇ ਲਈ ਜਿਹੜੇ ਉਹ ਲਾ ਦਿੱਤੇ ਆ ਤੇ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਉੱਥੋਂ ਦੇ ਰਹਿਣ ਵਾਲਿਆਂ ਨੂੰ ਤੇ ਪਰਿਵਾਰਾਂ ਦੇ ਲਈ ਜਿਹੜੀ ਆ ਉਹਨਾਂ ਨੂੰ ਅਰਦਾਸਾਂ ਦੇ ਵਿੱਚ ਰੱਖੋ ਤਾਂ ਜੋ ਸਾਰੇ ਜਣੇ ਆ ਉਹਨਾਂ ਦਾ ਬਚਾਅ ਹੋਵੇ। ਪਰ ਇਹ ਜਿਹੜੀ ਰਿਪੋਰਟ ਜ਼ਰੂਰ ਆਈ ਆ ਵੀ 2 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਜਹਾਜ਼ ਦੇ ਵਿੱਚ ਹੈਲੀਕਾਪਟਰ 'ਚ ਬਿਠਾ ਕੇ ਲਿਜਾਇਆ ਗਿਆ ਆ। ਕੀ ਮਾਮਲਾ ਆ ਇਸ ਦੀ ਪੂਰੀ ਜਾਂਚ ਚੱਲ ਰਹੀ ਆ। ਅਜੇ ਤੱਕ ਜਿਹੜਾ ਕੁਝ ਵੀ ਜਿਹੜਾ ਉਹ ਨਹੀਂ ਦੱਸਿਆ ਗਿਆ। ਇੱਕ ਸਟੇਟਮੈਂਟ ਜਾਰੀ ਕੀਤੀ ਗਈ ਆ, ਉਹਦੇ ਵਿੱਚ ਕਹਿੰਦੇ ਵੀ casualties have been reported, however details on the number or their condition is not available at this time। ਇਹਦਾ ਮਤਲਬ ਇਹ ਆ ਵੀ ਕੁਛ ਨਾ ਕੁਛ ਤਾਂ ਪੱਕਾ ਕਈਆਂ ਦੇ ਜਿਹੜੀਆਂ ਗੋਲੀਆਂ ਉਹ ਲੱਗੀਆਂ ਆ। ਲੋਕਲ ਹਸਪਤਾਲ ਨੇ ਵੀ ਕਿਹਾ ਵੀ ਉਹਨਾਂ ਨੇ ਪੇਸ਼ੈਂਟ ਰਿਸੀਵ ਕੀਤੇ ਆ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੈਗੀਆਂ। ਬਿਲਕੁਲ, CNN ਰਿਪੋਰਟ ਕਰ ਰਿਹਾ 5 ਦੇ ਕਰੀਬ ਐਂਬੂਲੈਂਸਿਸ ਉੱਥੇ ਪਹੁੰਚੀਆਂ ਹੈਗੀਆਂ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਾ ਇਨਫੋਰਸਮੈਂਟ ਕੈਂਪਸ ਦੇ ਵਿੱਚ ਪ੍ਰੈਜ਼ੈਂਸ ਹੈਗਾ ਆ। ਸਪੈਸ਼ਲ ਏਜੰਟਸ FBI ਦੇ ਆਲਰੇਡੀ ਉੱਥੇ ਪਹੁੰਚ ਗਏ ਹੈਗੇ ਆ। ਐਪਲੈਚੀ ਹਾਈ ਸਕੂਲ ਵੈਰੋ ਕਾਉਂਟੀ ਸਕੂਲ ਸਿਸਟਮ ਦੇ ਵਿੱਚ ਹੈਗਾ। ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਕਿਹਾ ਵੀ ਮੈਂ ਆਪਣੇ ਸਟੇਟ ਦੇ ਸਾਰੇ ਰਿਸੋਰਸਿਸ ਜੋ ਆ ਉਹ ਸਾਰਿਆਂ ਨੂੰ ਕਹਿ ਦਿੱਤਾ ਆ ਵੀ ਇਸ ਜੋ ਸ਼ੂਟਿੰਗ ਹੋਈ ਆ ਉਹਦੇ ਜੋ ਵੀ ਹੈਲਪ ਚਾਹੀਦੀ ਆ ਉਹ ਕਰਨ ਤੇ ਵੀ ਮੇਰੀਆਂ ਅਰਦਾਸਾਂ ਹੈਗੀਆਂ ਸਾਰੇ ਜਾਰਜੀਆ ਦੇ ਲੋਕਾਂ ਦੇ ਨਾਲ। ਜਿਹੜੇ ਸਾਡੇ ਬੱਚੇ ਆ ਉਹ ਸੇਫ ਰਹਿਣੇ ਚਾਹੀਦੇ ਹੈਗੇ ਆ। ਬਿੰਡਰ ਇੱਕ ਛੋਟੀ ਜਿਹੀ ਕਮਿਊਨਿਟੀ ਆ ਅਟਲਾਂਟਾ ਤੋਂ ਬਾਹਰ ਜਿਹਦੀ 18,388 ਪੋਪੂਲੇਸ਼ਨ ਆ ਸੈਂਸਸ ਵੀਰੋ ਦੇ 2020 ਦੇ ਸੈਂਸਸ ਦੇ ਮੁਤਾਬਕ। ਬੈਰੋ ਕਾਉਂਟੀ ਸਕੂਲ ਸਿਸਟਮ ਦਾ 24ਵਾਂ ਵੱਡਾ ਸਕੂਲ ਡਿਸਟ੍ਰਿਕਟ ਆ। ਇਹ 15,340 ਸਟੂਡੈਂਟ ਜਿਹੜੇ ਟੋਟਲ ਹੈਗੇ ਜਿਹਦੇ ਵਿੱਚੋਂ 1932 ਐਪਲਾਚੀ ਹਾਈ ਸਕੂਲ ਦੇ ਵਿੱਚ ਰਜਿਸਟਰਡ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ, CNN ਰਿਪੋਰਟ ਕਰ ਰਿਹਾ ਵੀ ਇਜ਼ਰਾਈਲ ਪ੍ਰਾਈਮ ਮਿਨਿਸਟਰ ਜਿਹੜਾ ਆ ਬੈਂਜਾਮਿਨ ਨਿਤਨਯਾਹੂ ਉਹਨੇ ਜੁਲਾਈ ਦੇ ਵਿੱਚ ਜਿਹੜਾ ਇੱਕ ਡਰਾਫਟ ਬਣਾਇਆ ਗਿਆ ਸੀਗਾ ਸਮਝੌਤੇ ਦੇ ਲਈ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ, ਜਿਸ ਦੇ ਨਾਲ ਹੌਸਟੇਜ ਨੂੰ ਛੱਡਿਆ ਜਾ ਸਕਦਾ ਸੀ ਤੇ ਸੀਜ਼ ਫਾਇਰ ਹੋ ਸਕਦੀ ਸੀ, ਉਸ ਨੂੰ ਅਖੀਰਲੇ ਘੰਟੇ ਦੇ ਵਿੱਚ ਆਪਣੀਆਂ 11th ਆਵਰ ਡਿਮਾਂਡਸ ਦੇ ਨਾਲ ਬੇਸਿਕਲੀ ਡੀਰੇਲ ਖੁਦ ਹੀ ਕਰ ਦਿੱਤਾ ਆ। ਇਹ ਇਜ਼ਰਾਈਲ ਦਾ ਨਿਊਜ਼ਪੇਪਰ ਖੁਦ ਜਿਹੜਾ ਆ ਇਹ ਹੁਣ ਦਾਅਵਾ ਇਸ ਦੇ ਵਿੱਚ ਕਰ ਰਿਹਾ ਆ। ਕਈ ਹੋਰ ਨਿਊਜ਼ ਆਊਟਲੈਟਸ ਨੇ ਵੀ ਇਸ ਚੀਜ਼ ਨੂੰ ਲੇਟ ਜੁਲਾਈ ਦੇ ਵਿੱਚ ਇਹ ਰਿਪੋਰਟ ਕੀਤਾ ਸੀਗਾ ਵੀ ਨੇਤਨਯਾਹੂ ਨੇ ਅਖੀਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਡਿਮਾਂਡਸ ਆ ਉਹ ਮੰਗ ਕਰ ਲਈਆਂ, ਜਿਸ ਦੇ ਕਰਕੇ ਜਿਹੜੀ ਸੀਜ਼ ਫਾਇਰ ਆ ਉਹ ਨਹੀਂ ਹੋ ਸਕੀ ਤੇ ਹੌਸਟੇਜਸ ਉਹ ਨਹੀਂ ਛੁੱਟੇ ਹੈਗੇ। ਤੇ ਨਿਊਜ਼ਪੇਪਰ ਤਾਂ ਇਹ ਵੀ ਦਾਅਵਾ ਕਰਦਾ ਵੀ ਉਹਨਾਂ 6 ਦੇ ਵਿੱਚੋਂ ਜਿਹੜੇ 6 ਮਰੇ ਉਹਨਾਂ ਦੇ ਵਿੱਚੋਂ 3 ਅਜਿਹੇ ਸੀਗੇ ਜਿਹੜੇ ਉਸ ਡੀਲ ਦੇ ਵਿੱਚ ਛੁੱਟ ਜਾਣੇ ਸੀਗੇ, ਪਰ ਨੇਤਨਯਾਹੂ ਦੀ ਜਿੱਦ ਦੇ ਅੱਗੇ ਇਹ ਕੁਝ ਵੀ ਜਿਹੜਾ ਆ ਉਹ ਨਹੀਂ ਹੋ ਸਕਿਆ। ਕਾਰਮਲ ਗੈਟ ਐਡਨ ਤੇ ਹਰਸ਼ ਗੋਲਡਬਰਗ ਪੋਲਨ, ਇਹਨਾਂ ਦੀ ਜਿਹੜੀ ਮੌਤ ਹੋਈ ਆ ਇਹ ਉਹ 3 ਜਾਣੇ ਸੀਗੇ ਜਿਹੜੇ ਪਹਿਲੇ ਜਿਹੜੀ ਡੀਲ ਦੇ ਵਿੱਚ ਉਹ
ਛੁੱਟ ਸਕਦੇ ਸੀਗੇ। ਸੋ ਨੇਤਨਯਾਹੂ ਨੇ ਕੱਲ ਉਹ ਤਾਂ ਮਾਫੀ ਮੰਗੀ ਆ, ਪਰ ਨਾਲ ਦੇ ਨਾਲ ਇਹ ਕਿਹਾ ਵੀ ਉਹ ਹਮਾਸ ਦੇ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕਰਨਗੇ, ਤੇ ਉਹਨੇ ਫਿਰ ਉਹੀ ਕਿਹਾ ਆ ਵੀ ਅਜਿਹਾ ਕਾਰਾ ਉਹਨਾਂ ਦੇ ਨਾਲ ਕਰਾਂਗੇ ਜਿਹੜਾ ਉਹਨਾਂ ਨੇ ਕਦੀ ਵੀ ਸੋਚਿਆ ਨਹੀਂ ਹੋਇਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਗ੍ਰੈਨਫੈਲ ਟਾਵਰ, ਸਰੋਤਿਆਂ ਨੂੰ ਯਾਦ ਹੋਊਗਾ, ਇੰਗਲੈਂਡ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਨਾਲ 72 ਲੋਕਾਂ ਦੀ ਮੌਤ ਹੋਈ ਸੀ। 2017 ਦੇ ਵਿੱਚ ਇਹ ਘਟਨਾ ਵਾਪਰੀ ਸੀਗੀ। 23 ਸਟੋਰੀ ਹਾਊਸਿੰਗ ਬਲਾਕ ਸੀਗਾ ਲੰਡਨ ਦਾ ਸਭ ਤੋਂ ਅਮੀਰ ਏਰੀਏ ਦੇ ਵਿੱਚ। ਜੂਨ 14 2017 ਨੂੰ ਇਸ ਨੂੰ ਅੱਗ ਲੱਗੀ ਸੀ ਤੇ ਉਹਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਹੁਣ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਵੀ ਗਵਰਨਮੈਂਟ ਵੱਲੋਂ ਵੀ ਇਹ ਫੇਲ ਹੋਇਆ ਪ੍ਰੋਜੈਕਟ। ਕੰਸਟਰਕਸ਼ਨ ਇੰਡਸਟਰੀ 'ਚ ਵੀ ਹੇਰਾਫੇਰੀਆਂ ਸੀਆਂ। ਕਹਿੰਦੇ ਐਕਸਟੀਰੀਅਰ ਜਿਹੜਾ ਸੀ ਫਲੈਮੇਬਲ ਕਲੈਡਿੰਗਸ ਉਹਦੇ ਵਿੱਚ ਪਾਏ ਹੋਏ ਸੀ। ਇਸ ਕਰਕੇ ਜਿਹੜੀ ਅੱਗ ਆ ਉਹ ਤੇਜ਼ੀ ਨਾਲ ਫੈਲ ਗਈ। ਇਸ ਜੋ ਇਨਕੁਆਇਰੀ ਕਰ ਰਹੇ ਸੀ ਮਾਰਟਨ ਮੂਰ ਵਿਕ, ਉਹਨਾਂ ਨੇ ਇਹ ਕਿਹਾ ਵੀ ਸੱਚ ਤਾਂ ਇਹ ਆ ਵੀ ਇਹ ਜਿਹੜੀਆਂ ਮੌਤਾਂ ਹੋਈਆਂ ਇਹ ਬਚ ਸਕਦੀਆਂ ਸੀਆਂ ਜੇ ਗਵਰਨਮੈਂਟ ਨੇ, ਕੰਸਟਰਕਸ਼ਨ ਕੰਪਨੀ ਨੇ ਸਹੀ ਕੰਮ ਕੀਤਾ ਹੁੰਦਾ। ਕਹਿੰਦੇ ਵੀ ਵਰਲਡ ਵਾਰ 2 ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਇਨਸੀਡੈਂਟ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਸੋ 1700 ਪੇਜ ਦੀ ਰਿਪੋਰਟ ਇਹ ਪੇਸ਼ ਕੀਤੀ ਗਈ ਹੈਗੀ ਆ, ਜਿਹਦੇ ਵਿੱਚ ਗਵਰਨਮੈਂਟ ਨੂੰ ਵੀ ਐਕਸਪੋਜ਼ ਕੀਤਾ ਗਿਆ ਹੈ, ਕੰਸਟਰਕਸ਼ਨ ਕੰਪਨੀ ਨੂੰ ਵੀ ਜਿਹੜਾ ਐਕਸਪੋਜ਼ ਕੀਤਾ ਗਿਆ ਹੈ। ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਨੇ ਜਿਹੜੀ ਆ ਅਪੋਲੋਜੀ ਵੀ ਮੰਗੀ ਹੈਗੀ ਆ ਜਿਹੜੇ ਵਿਕਟਮਸ ਆ ਉਹਨਾਂ ਦੇ ਰਿਸ਼ਤੇਦਾਰਾਂ ਤੋਂ, ਸਰਵਾਈਵਰਸ ਤੋਂ, ਇੰਗਲੈਂਡ ਦੀ ਸਰਕਾਰ ਵੱਲੋਂ। ਤੇ ਉਹਨਾਂ ਨੇ ਇਹ ਕਿਹਾ ਵੀ ਸਾਡੀ ਸਰਕਾਰ ਵੀ ਜਿਹੜੀ ਆ ਇਹਦੇ ਵਿੱਚ ਫੇਲ ਹੋਈ ਹੈਗੀ। ਜੀ, ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਵਕਤ ਹੋਇਆ, ਉਸ ਤੋਂ ਬਾਅਦ ਦੇ ਵਿੱਚ ਕੁਝ ਮਾਰਗੇਜ ਇੰਡਸਟਰੀ ਦੇ ਨਾਲ ਸੰਬੰਧਿਤ ਜੋ ਨਿਊਜ਼ ਆ ਰਹੀ ਆ ਉਹ ਆਪਾਂ ਸ਼ੇਅਰ ਕਰਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਮੌਰਗੇਜ ਅਗਲੀ ਦੇ ਨਾਲ ਜੀ ਹਰਜੀਤ ਸਿੰਘ ਜੀ। ਮਾਰਗੇਜ ਦੀ ਡਿਸਕਸ ਕਰੋ। ਮੈਂ ਕੈਨੇਡਾ ਦਾ ਦੱਸਦਾ, ਫਿਰ ਤੁਸੀਂ ਯੂਐਸ ਬਾਰੇ ਦੱਸ ਦਿਓ। ਕੈਨੇਡਾ ਦੇ ਵਿੱਚ ਜਿਹੜੇ ਮਾਰਗੇਜ ਦੇ ਇੰਟਰਸਟ ਰੇਟ ਆ, ਉਹ ਕੁਆਟਰ ਬੇਸਿਸ ਪੁਆਇੰਟ ਘਟਾਏ ਹੈਗੇ ਆ। ਪਿੱਛੇ ਜਿਹੇ ਵੀ ਕੁਆਟਰ ਬੇਸਿਸ ਪੁਆਇੰਟ ਘਟਾਏ ਸੀ। ਸੋ ਲਗਭਗ 0.5% ਇੰਟਰਸਟ ਰੇਟ ਕੈਨੇਡਾ ਦੇ ਵਿੱਚ ਘਟ ਚੁੱਕਾ ਹੈਗਾ। ਤੇ ਅਮਰੀਕਾ ਦਾ ਹੁਣ ਤੁਸੀਂ ਅਪਡੇਟ ਕਰ ਦਿਓ। ਅਮਰੀਕਾ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਮੌਰਗੇਜ ਇੰਟਰਸਟ ਰੇਟ ਅਜੇ ਤਾਂ ਅਧਿਕਾਰਤ ਤੌਰ ਦੇ ਉੱਤੇ ਫੈਡ ਨੇ ਘਟਾਏ ਨਹੀਂ ਆ। ਅਗਲੇ ਮਹੀਨੇ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਹੁਣ ਇਹ ਘਟਣੇ ਆ। ਭੁਲੇਖਾ ਕਈ ਵਾਰੀ ਪੈ ਜਾਂਦਾ ਵੀ ਸਮਾਂ ਤਾਂ ਬਹੁਤ ਤੇਜ਼ੀ ਨਾਲ ਦੌੜ ਰਿਹਾ। ਰੀਫਾਈਨੈਂਸ ਦੀ ਜਿਹੜੀ ਡਿਮਾਂਡ ਆ ਮੌਰਗੇਜ ਦੀ, ਉਹ 94% ਪਿਛਲੇ ਸਾਲ ਦੇ ਮੁਕਾਬਲੇ ਵੱਧ ਜਿਹੜੀ ਹੋਈ ਆ। ਇੰਟਰਸਟ ਰੇਟ ਪਹਿਲਾਂ ਦੇ ਮੁਕਾਬਲੇ ਜੋ ਕੁਝ ਮਹੀਨੇ ਪਹਿਲਾਂ ਸੀ ਉਸ ਦੇ ਨਾਲੋਂ ਆਲਰੇਡੀ ਥੱਲੇ ਨੂੰ ਜਿਹੜੇ ਉਹ ਆਏ ਹੈਗੇ ਆ। 30 ਈਅਰ ਮਿਕਸ ਮੌਰਗੇਜ ਜਿਹੜੀ ਰੇਟ ਆ ਕਨਫਾਰਮਿੰਗ ਲੋਨ ਦੇ ਲਈ, ਉਹ ਜਿਹੜੇ 7,66,550 ਤੋਂ ਘੱਟ ਦੇ ਲੋਨ ਬੈਲੈਂਸ ਆ ਉਹਨਾਂ ਦੀ ਘਟ ਕੇ 6.43 ਤੇ ਪਹੁੰਚੀ ਆ। ਤੇ ਕਹਿੰਦੇ ਵੀ ਜਿਹੜੇ ਪੁਆਇੰਟਸ ਆ ਉਹ ਜਿਹੜੇ ਆ ਵਧੇ ਆ 0.54 ਤੋਂ 0.56 ਦੇ ਉੱਤੇ। 20% ਜਿਹੜੀ ਆ ਡਾਊਨ ਪੇਮੈਂਟ ਨੂੰ ਜਿਹੜਾ ਉਹ ਲੈ ਕੇ ਰੇਟ ਕਹਿੰਦੇ ਵੀ 78 ਬੇਸਿਸ ਪੁਆਇੰਟ ਜਿਹੜਾ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਇਸ ਹਫਤੇ ਦੇ ਵਿੱਚ ਥੋੜਾ ਜਿਹਾ ਉੱਤੇ ਨੂੰ ਜਿਹੜਾ ਉਹ ਉਧਰ ਨੂੰ ਜਿਹੜਾ ਹੋ ਗਿਆ ਆ। ਪਰ ਵਿੱਚ ਜੇ ਆਪਾਂ ਦੇਖਿਆ ਸੀਗਾ ਵੀ ਰਿਪੋਰਟਸ ਆ ਰਹੀਆਂ ਸੀਗੀਆਂ ਵੀ 6% ਤੋਂ ਵੀ ਜਿਹੜਾ ਇੰਟਰਸਟ ਦਾ ਥੱਲੇ ਨੂੰ ਆ ਗਿਆ ਸੀਗਾ। ਹੁਣ ਜਿੱਦਾਂ ਹੀ ਇੰਟਰਸਟ ਰੇਟ ਹੁਣ ਘੱਟ ਹੋਣ ਵਾਲੇ ਹੈਗੇ ਆ, ਇਹਦੇ ਵਿੱਚ ਜਿਹੜੀਆਂ ਆ ਇੰਟਰਸਟ ਰੇਟਸ ਨੂੰ ਲੈ ਕੇ ਰੀਫਾਈਨੈਂਸਿੰਗ ਦਾ ਕੰਮ ਜਿਹੜਾ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਆ। ਮੌਰਗੇਜ ਡਿਮਾਂਡ ਕਹਿੰਦੇ ਵੀ ਹੁਣ ਹੈਵੀਲੀ ਸਕੂਡ ਹੈਗੀ ਆ ਰੀਫਾਈਨੈਂਸਿੰਗ ਦੇ ਵੱਲ ਨੂੰ। 5 ਹਫ਼ਤੇ ਹੋ ਗਏ ਲਗਾਤਾਰ ਇੰਟਰਸਟ ਰੇਟ ਆ ਉਹਨਾਂ ਨੇ ਡਿਕਲਾਈਨ ਇਸ ਦੇ ਵਿੱਚ ਕੀਤਾ ਆ। ਪਰਚੇਜ਼ ਘਰ ਖਰੀਦਣ ਵਾਲਿਆਂ ਦੀ ਜਿਹੜੀ ਪਰਚੇਜ਼ ਕਰਨ ਵਾਲੀ ਆ ਉਹ 3% ਪਿਛਲੇ ਹਫ਼ਤੇ ਦੇ ਮੁਕਾਬਲੇ ਵੱਧ ਲੋਕਾਂ ਨੇ ਐਪਲੀਕੇਸ਼ਨਸ ਜਿਹੜੀਆਂ ਆ ਓਵਰਆਲ ਲਾਈਆਂ ਹੈਗੀਆਂ ਆ। ਉਧਰ ਜਿਹੜੇ ਗਵਰਨਮੈਂਟ ਲੋਨ ਡਿਮਾਂਡ ਆ ਜਿਹਦੇ ਵਿੱਚ FHA ਤੇ VA ਲੋਨਸ ਆਉਂਦੇ ਆ, ਜਿਹਦੇ ਵਿੱਚ ਲੋ ਜਾਂ ਨੋ ਡਾਊਨ ਪੇਮੈਂਟ ਹੁੰਦੀ ਆ, ਉਹ ਲੋ ਇਨਕਮ ਬਾਇਰਸ ਦੇ ਦੁਆਰਾ ਜਿਹੜਾ ਆ ਅਕਸਰ ਜਿਹੜਾ ਉਹ ਵਰਤਿਆ ਜਾਂਦਾ ਆ। ਉਹਦੇ ਵਿੱਚ ਵੀ ਕਹਿੰਦੇ ਆ ਵੀ ਥੋੜਾ ਵਾਧਾ ਆ ਉਹ ਪਹਿਲਾਂ ਦੇ ਮੁਕਾਬਲੇ ਹੋਇਆ ਹੈਗਾ ਆ। ਸੋ ਹੁਣ ਹਰ ਇੱਕ ਦੀ ਨਜ਼ਰ ਆ ਫੈਡ ਦੇ ਉੱਤੇ ਵੀ 0.5% ਘਟਦਾ ਆ, ਚੱਪਾ ਘਟਦਾ ਆ ਕਿ 0.5% ਇੰਟਰਸਟ ਰੇਟ ਓਵਰਆਲ ਕਟੌਤੀ ਦੇਖਣ ਨੂੰ ਮਿਲੇਗੀ। ਜੀ, ਓਵਰਆਲ ਯੂਐਸਏ ਦੇ ਵਿੱਚ ਜਿਹੜੀਆਂ ਆਫਿਸ ਬਿਲਡਿੰਗਸ ਤੇ ਕਮਰਸ਼ੀਅਲ ਜਿਹੜੀ ਰੀਅਲ ਸਟੇਟ ਆ ਉਹਦਾ ਬਹੁਤ ਬੁਰਾ ਹਾਲ ਆ। ਈਵਨ ਅੱਜ ਪੋਲੀਟੀਕੋ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਜਿਹੜੀ ਕਮਰਸ਼ੀਅਲ ਰੀਅਲ ਸਟੇਟ ਹੈਗੀ ਆ ਇਹ ਟਿਕਿੰਗ ਟਾਈਮ ਬੌਂਬ ਹੈਗਾ। ਤੇ ਫੈਡਰਲ ਚੇਅਰ ਜਰੋਮ ਪਾਵਲ ਨੇ ਵੀ ਕੰਸਰਨ ਜਾਰੀ ਕੀਤਾ ਹੈ ਕਮਰਸ਼ੀਅਲ ਰੀਅਲ ਸਟੇਟ ਦੇ ਖਤਰੇ ਦੇ ਵਿੱਚ। ਆਪਾਂ ਤੁਹਾਨੂੰ ਪਿਛਲੇ ਮਹੀਨਿਆਂ 'ਚ ਦੱਸਦੇ ਰਹੇ ਹਾਂ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੀਆਂ ਕਮਰਸ਼ੀਅਲ ਬਿਲਡਿੰਗਸ 30% ਪ੍ਰਾਈਸ ਤੇ ਵਿਕਦੀਆਂ ਰਹੀਆਂ। ਜਿਹੜੀ 20 ਮਿਲੀਅਨ ਦੀਆਂ ਸੀਆਂ ਉਹ 6 ਮਿਲੀਅਨ ਦੀਆਂ ਜਿਹੜੀਆਂ ਵਿਕਦੀਆਂ ਰਹੀਆਂ ਹੈਗੀਆਂ। ਸੋ $100 ਮਿਲੀਅਨ ਦਾ ਜਿਹੜਾ ਆਫਿਸ ਪ੍ਰਾਪਰਟੀਜ਼ ਦੇ ਵਿੱਚ ਲੋਨ ਹੈਗੇ ਆ। ਮੈਨਹਟਨ ਦੇ ਵਿੱਚ ਆਫਿਸ ਬਿਲਡਿੰਗ 97.5% ਡਿਸਕਾਊਂਟ ਤੇ ਜੁਲਾਈ 'ਚ ਵਿਕੀ ਆ। ਸੋ ਜਿੰਨੀ ਉਹਦੀ ਟੋਟਲ ਪ੍ਰਾਈਸ ਸੀ ਉਹ ਸਿਰਫ 2.5% ਉਹਦੀ ਹੋਣੀ ਸੀ, 2.5% ਦੀ ਉਹਦੀ ਪ੍ਰਾਈਸ ਤੇ ਵਿਕੀ ਆ। ਹੁਣ ਹਿਸਾਬ ਲਾ ਲਓ, ਜੇ $100 ਦੀ ਚੀਜ਼ ਆ ਤੇ ਉਹ $2.5 ਦੀ ਵਿਕੀ ਆ। ਮੈਨਹਟਨ ਜਿਹੜਾ ਨਿਊਯਾਰਕ ਦਾ ਮੇਨ ਹੱਬ ਹੈਗਾ ਆ। ਸੋ ਕਮਰਸ਼ੀਅਲ ਰੀਅਲ ਸਟੇਟ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਬੁਰੀ ਆ। $930 ਬਿਲੀਅਨ ਦੇ ਕਮਰਸ਼ੀਅਲ ਰੀਅਲ ਸਟੇਟ ਦੇ ਲੋਨ ਡਿਊ ਆ ਇਸ ਸਾਲ, ਮਾਰਗੇਜ ਬੈਂਕ ਐਸੋਸੀਏਸ਼ਨ ਨੇ ਦੱਸ ਰਹੀ ਹੈਗੀ ਆ। ਤੇ 70% ਬੈਂਕ ਹੈਲਡ ਕਮਰਸ਼ੀਅਲ ਰੀਅਲ ਸਟੇਟ ਮਾਰਗੇਜ ਜਿਹੜੇ ਆ ਉਹ ਓਰੀਜਨਲ ਤੇ ਸਮਾਲ ਲੈਂਡਰਸ ਦੇ ਕੋਲ ਆ। ਸੋ ਬਹੁਤ ਸਾਰੀਆਂ ਜਿਹੜੀਆਂ ਛੋਟੇ ਲੈਂਡਰਸ ਆ ਉਹਨਾਂ ਦਾ ਵੀ ਜਿਹੜਾ ਪੱਠਾ ਵਹਿ ਸਕਦਾ ਹੈ। ਜੀ ਬਿਲਕੁਲ। ਤੇ ਅੱਗੇ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਗੱਲ ਕਰ ਲਈਏ, ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਆ ਉਹਦੇ CNN ਨੇ ਨਵੇਂ ਪੋਲ ਜਿਹੜੇ ਉਹ ਜਾਰੀ ਕੀਤੇ ਆ। ਜਿਹੜੀਆਂ 6 ਬੈਟਲ ਗਰਾਊਂਡ ਸਟੇਟਸ ਦੇ ਵਿੱਚ ਮੁਕਾਬਲਾ ਬਹੁਤ ਹੀ ਜਿਹੜਾ ਫਸਵਾਂ ਇਸ ਦੇ ਵਿੱਚ ਨਜ਼ਰ ਆ ਰਿਹਾ। ਜਾਰਜੀਆ, ਨਵਾਡਾ ਤੇ ਪੈਂਸਿਲਵੇਨੀਆ ਦੇ ਵਿੱਚ
19-21 ਦਾ ਵੀ ਜਿਹੜਾ ਉਹ ਫਰਕ ਨਹੀਂ ਆ। ਕੁੰਡੀਆਂ ਦੇ ਸਿੰਘ ਪੂਰੀ ਤਰ੍ਹਾਂ ਜਿਹੜੇ ਉਹ ਫਸੇ ਆ। ਜਾਰਜੀਆ 'ਚ 48% ਹੈਰਿਸ, 47% ਟਰੰਪ, ਨਵਾਡਾ 'ਚ 48% ਹੈਰਿਸ, 47% ਟਰੰਪ ਤੇ ਪੈਂਸਿਲਵੇਨੀਆ 'ਚ ਦੋਨੋਂ ਹੀ 47% ਦੇ ਉੱਤੇ। ਐਰੀਜ਼ੋਨਾ ਦੇ ਵਿੱਚ ਟਰੰਪ ਲੀਡ ਕਰ ਰਹੇ ਆ, 49% ਟਰੰਪ ਤੇ 44% ਕਮਲਾ ਹੈਰਿਸ। ਦੋ ਬੈਟਲ ਗਰਾਊਂਡ ਸਟੇਟ ਦੇ ਵਿੱਚ ਕਮਲਾ ਹੈਰਿਸ ਜਿਹੜੀ ਆ ਉਹ ਜਿਹੜੀ ਲੀਡ ਕਰ ਰਹੀ ਆ। 50% ਵਿਸਕੌਨਸਨ 'ਚ ਕਮਲਾ ਹੈਰਿਸ, 44% ਡੋਨਲਡ ਟਰੰਪ। ਮਿਸ਼ੀਗਨ ਦੇ ਵਿੱਚ 48% ਕਮਲਾ ਹੈਰਿਸ ਤੇ 43% ਡੋਨਲਡ ਟਰੰਪ। ਇਹ ਜਿਹੜੀਆਂ 6 ਸਟੇਟਸ ਨੇ ਇਵੈਂਚੁਅਲੀ ਕਹਿੰਦੇ ਵੀ ਸ਼ਾਇਦ ਇਸ ਵਾਰ ਡਿਸਾਈਡ ਕਰਨਾ ਆ ਵੀ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਜਿਹੜਾ ਆ ਉਹ ਕੌਣ ਹੋਣ ਜਾ ਰਿਹਾ ਹੈਗਾ ਆ। ਸੋ ਕਾਫੀ ਕੜਾ ਮੁਕਾਬਲਾ ਜਿਹੜਾ ਉਹ ਆਇਆ ਆ। ਡੈਮੋਕ੍ਰੇਟਸ ਖਾਸੇ ਖੁਸ਼ ਵੀ ਨਜ਼ਰ ਆ ਰਹੇ ਆ ਕਮਲਾ ਹੈਰਿਸ ਦੀ ਟਿਕਟ ਦੇ ਉੱਤੇ ਆਉਣ ਦੇ ਨਾਲ। ਜਿਹੜਾ ਵੋਟਰ ਜਿਸਨੇ ਵੋਟ ਨਹੀਂ ਸੀ ਪਾਉਣੀ ਉਹਦੀਆਂ ਜਿਹੜੀਆਂ ਭਾਵਨਾਵਾਂ ਦੇ ਵਿੱਚ ਕਹਿੰਦੇ ਇਮੋਸ਼ਨਸ 'ਚ ਫਰਕ ਪਿਆ ਆ ਤੇ ਹੁਣ ਵੱਡੀ ਮਾਤਰਾ ਦੇ ਵਿੱਚ ਖਾਸ ਕਰਕੇ ਕਹਿੰਦੇ ਵੀ ਨੌਜਵਾਨ ਆ ਉਹ ਵੋਟ ਪਾਉਣ ਨੂੰ ਜਿਹੜੇ ਉਹ ਕਾਹਲੇ ਜਿਹੜੇ ਹੋਏ ਆ। ਜੇ ਬਾਈਡਨ ਹੁੰਦਾ ਤਾਂ ਸ਼ਾਇਦ ਟਰੰਪ ਉਹਨਾਂ ਦੇ ਲਈ ਸਲੈਮ ਡੰਕ ਹੋਣਾ ਸੀਗਾ, ਪਰ ਹੁਣ ਮੁਕਾਬਲਾ ਜਿਹੜਾ ਉਹ ਕਿਸੇ ਪਾਸੇ ਵੀ ਜਿਹੜਾ ਉਹ ਜਾ ਸਕਦਾ ਆ। ਸੋ ਮਾਰਜਨ ਆਫ ਐਰਰ ਦੋਨਾਂ ਦੇ ਵਿੱਚ ਬਹੁਤ ਘੱਟ ਜਿਹੜਾ ਓਵਰਆਲ ਨਜ਼ਰ ਆ ਰਿਹਾ ਆ ਤੇ ਇਹ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਵੀ ਊਂਠ ਨੇ ਕਿਸ ਕਰਵਟ ਬਹਿ ਜਾਣਾ ਆ ਆਉਂਦੇ 60 ਦਿਨਾਂ ਦੇ ਵਿੱਚ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। 2020 ਦੇ ਵਿੱਚ ਵੀ ਜਾਰਜੀਆ ਦੇ ਵਿੱਚ 12,000 ਤੋਂ ਘੱਟ ਵੋਟ ਦੇ ਫਰਕ ਦੇ ਨਾਲ ਬਾਈਡਨ ਜਿੱਤੇ ਸੀ। ਐਰੀਜ਼ੋਨਾ ਦੇ ਵਿੱਚ ਮਹਿਜ 10,000 ਵੋਟ ਦੇ ਨਾਲ। ਸੋ ਬਹੁਤ ਕੜਾ ਮੁਕਾਬਲਾ ਇਸ ਵਾਰ ਵੀ ਦੇਖਣ ਨੂੰ ਮਿਲਣ ਜਾ ਰਿਹਾ ਹੈਗਾ। ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਆ। ਬਹੁਤ ਸਾਰੇ ਸਰੋਤਿਆਂ ਦਾ ਧੰਨਵਾਦ, ਉਹਨਾਂ ਨੇ ਤੁਹਾਡੀ ਜਿਹੜੀ ਬੈਕਗਰਾਉਂਡ ਆ ਉਹ ਕਾਫੀ ਜ਼ਿਆਦਾ ਪਸੰਦ ਕੀਤੀ ਹੈਗੀ ਆ। ਜੀ ਨਹੀਂ, ਧੰਨਵਾਦ ਸਾਰਿਆਂ ਦਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਕੋਈ ਨਹੀਂ ਜੀ, ਇਦਾਂ ਹੀ ਜੇ ਇਸੇ ਬਹਾਨੇ ਚਲੋ ਇੱਥੇ ਦੱਸਦੇ ਜਾਈਏ। ਰੀਸੈਂਟਲੀ ਅਸੀਂ ਜਿਹੜੇ ਅੰਗੂਰਾਂ ਦੀ ਜਿਹੜੀ ਕਾਸ਼ਤ ਹਾਰਵੈਸਟਿੰਗ ਕਿੱਦਾਂ ਹੁੰਦੀ ਆ ਉਹਦੀਆਂ ਜਿਹੜੀਆਂ ਵੀਡੀਓਜ਼ ਤੁਹਾਡੇ ਲਈ ਜਿਹੜੀਆਂ ਉਹ ਪੇਸ਼ ਕੀਤੀਆਂ ਆ। ਹੱਥਾਂ ਦੇ ਨਾਲ ਮੈਨੂਅਲ ਲੇਬਰ ਦੇ ਨਾਲ ਜਦੋਂ ਕਰਦੇ ਆ, ਕੱਲੀ ਜਿਹੜਾ ਗੁੱਛਾ ਤੋੜਦੇ ਆ ਉਹ ਕਿੱਦਾਂ ਹੁੰਦੀ ਆ ਤੇ ਮਸ਼ੀਨ ਦੇ ਨਾਲ ਕਿੱਦਾਂ ਹੁੰਦੀ ਆ, ਉਹ ਜਿਹੜੀਆਂ ਵੀਡੀਓਜ਼ ਆ ਉਹ ਆਪਣੇ ਪੰਜਾਬੀ ਰੇਡੀਓ USA ਦੇ YouTube Facebook ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਆ। ਤੇ ਗੱਲਾਂ ਬਾਤਾਂ ਜਿਹੜੀਆਂ ਉੱਥੇ ਇੰਜੋਏ ਕਰੋ ਤੇ ਨਾਲੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ ਵੀ ਅੰਗੂਰਾਂ ਤੋਂ ਜਿਹੜੀ ਸੌਗੀ ਆ ਫਿਰ ਇਵੈਂਚੁਅਲੀ ਬਣਦੀ ਕਿੱਦਾਂ ਆ, ਕਿੱਦਾਂ ਹੁੰਦੀ ਆ ਜਿਹੜੀ ਉਸਦੀ ਉਹ ਕਾਸ਼ਤ। ਤੇ ਅੱਗੇ ਜ਼ਰੂਰ ਫਾਰਵਰਡ ਜਿਹੜੇ ਲੋਕਾਂ ਨੂੰ ਸ਼ੇਅਰ ਜਿਹੜਾ ਉਹ ਜ਼ਰੂਰ ਕਰਿਆ ਕਰੋ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਣੇ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।